ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤੇ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤਾਂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਖਬਰ ਤੇ ਨਜ਼ਰ ਅੱਜ 17 ਮਈ ਦਿਨ ਹੈਗਾ ਜੀ, ਸੋਮਵਾਰ। ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ, ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541 ਦੇ ਉੱਤੇ। ਜਰਨੈਲ ਸਿੰਘ ਲਿਨਵਰਡ, ਹਰਜੀਤ ਸਿੰਘ, ਸੁਰਿੰਦਰ ਕੌਰ ਔਜਲਾ, ਡੇਲ ਸਿਟੀ। ਜੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਕਰੋ ਮੋਹਨ ਚੀਮਾ ਹੁਣਾਂ ਨੂੰ। ਨੰਬਰ 559-905-2575 5599052575 ਤੇ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਹੁਣਾਂ ਦੇ ਨਾਲ ਸੰਪਰਕ ਕਰੋ। ਕਾਲ ਜੇ ਟੇਰਕੀਆਣਾ ਨੰਬਰ 415-909-0503 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮੈਨੂੰ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਕਰੋਨਾ ਲੜਾਈ ਦੇ ਅਹਿਮ ਰਣਨੀਤੀਕਾਰ ਨੇ ਦਿੱਤਾ ਅਸਤੀਫਾ। ਹਾਂਜੀ, ਦੇਖੋ, ਸਭ ਤੋਂ ਪਹਿਲਾਂ ਤਾਂ ਚਲੋ ਆਪਾਂ ਥੋੜੀ ਜਿਹੀ ਅਪਡੇਟ ਦੇ ਦਈਏ, ਕਿਉਂਕਿ ਕੇਸਾਂ ਤੇ ਨਿਗਾਹ ਰਹਿੰਦੀ ਹੈ ਲਗਾਤਾਰ। ਤਾਂ ਇੰਡੀਆ ਦੇ ਵਿੱਚ ਕੇਸ ਮੁਸਲਸਲ ਘਟ ਰਹੇ ਆ। ਜਿਸ ਦਿਨ ਤੋਂ ਨਰਿੰਦਰ ਦਮੋਦਰ ਦਾਸ ਜੀ ਮੋਦੀ ਸਾਹਿਬ ਨੇ ਕਿਹਾ, ਫਰਮਾਇਆ ਵਾ ਕਿ ਅਸੀਂ ਇਹ ਜੰਗ ਜਿੱਤ ਲਵਾਂਗੇ, ਤਾਂ ਸਡਨਲੀ ਕਹਿ ਲਓ, ਇਤਫਾਕਨ ਕਹਿ ਲਓ ਕਿ ਕਾਫੀ ਜ਼ਿਆਦਾ ਕੇਸ ਘਟੇ ਆ। ਤੇ ਹੁਣ ਮੇਰੇ ਖਿਆਲ ਦੇ ਨਾਲ ਕੱਲ ਮਹਿਜ਼ ਆਏ ਸੀਗੇ 2,86,000। ਵੈਸੇ ਅੰਕੜਾ ਬਹੁਤ ਵੱਡਾ ਆ, ਪਰ ਜਦੋਂ ਆਪਾਂ 4,16,000 ਨੂੰ ਗਿਣਦੇ ਆ ਤਾਂ ਉਹਦੇ ਮੁਕਾਬਲਤਨ ਇਹੀ ਲੱਗਦਾ ਕਿ ਖਾਸਾ ਛੋਟਾ ਹੋ ਗਿਆ ਅੰਕੜਾ। ਤਾਂ ਇਹਦਾ ਇੱਕ ਕਾਰਨ ਜਿਹੜਾ ਹੈ ਮਾਹਰ ਉਹ ਇਹ ਕਹਿ ਰਹੇ ਆ ਕਿ ਟੈਸਟਿੰਗ ਜਿਹੜੀ ਹੈ ਯਕਦਮ ਘਟਾ ਦਿੱਤੀ ਗਈ। ਜਿਵੇਂ ਹੁਣ ਮੈਂ ਯੂਪੀ ਦਾ ਕਰਕੇ ਹਟਿਆ ਸੀਗਾ ਅੰਕੜਾ ਚੈੱਕ ਅੱਜ ਦੇ ਦਿਨ ਦਾ, ਤਾਂ ਉੱਥੇ ਸਿਰਫ 9,000 ਕੇਸ ਰਹਿ ਗਿਆ, ਜਿਹੜਾ ਕਿ 40,000 50,000 ਸੀਗਾ। ਤਾਂ ਦਿੱਲੀ ਦੇ ਵਿੱਚ ਵੀ ਇਹੋ ਆ ਕਿ ਕੇਸ ਜਿਹੜੇ ਆ ਬਹੁਤ ਜ਼ਿਆਦਾ ਘਟ ਗਏ, ਪਰ ਟੈਸਟਿੰਗ ਤੇ ਜ਼ਰੂਰ ਸਵਾਲ ਆ। ਤਾਂ ਟੈਸਟਿੰਗ ਘਟਾਓ, ਕੇਸ ਘਟ ਜਾਂਦੇ ਨੇ। ਟੈਸਟਿੰਗ ਵਧਾਓ, ਕੇਸ ਵੱਧ ਜਾਂਦੇ ਆ। ਮਤਲਬ ਕਿ ਅਲਾਦੀਨ ਦਾ ਚਿਰਾਗ ਵਾਲਾ ਹਿਸਾਬ ਕਿਤਾਬ ਆ। ਜੇ ਮੰਨ ਲਓ ਆਪਾਂ ਇਹ ਮੰਨ ਕੇ ਚੱਲੀਏ ਕਿ ਹਾਂਜੀ ਰੀਅਲ ਦੇ ਵਿੱਚ ਇਹ ਕੇਸ ਘਟੇ ਆ, ਤਾਂ ਫਿਰ ਲੋਕਡਾਊਨ ਜਿਹੜੇ ਆ ਉਹ ਲਗਾਤਾਰ ਐਕਸਟੈਂਡ ਕਿਉਂ ਹੋ ਰਹੇ ਆ? ਕਾਫੀ ਸਵਾਲ ਉੱਠਦੇ ਆ ਇਹਨਾਂ ਚੀਜ਼ਾਂ ਤੇ। ਬਹਰਹਾਲ ਚਲੋ ਚੰਗੀ ਗੱਲ ਆ, ਇੱਕ ਵਾਰੀ ਤਾਂ ਹੁਣ ਸਕਰੀਨਾਂ ਜਿਹੜੀਆਂ ਉਹ ਵੀ ਸ਼ਾਂਤ ਹੋ ਗਈਆਂ। ਸਕਰੀਨਾਂ ਸਮਝਦੇ ਹੋ ਨਾ, ਕਿ ਇੱਕ ਤਾਂ ਸਿਲਵਰ ਸਕਰੀਨ ਹੁੰਦੀ ਹੈ, ਇੱਕ ਟੈਲੀਵਿਜ਼ਨ ਸਕਰੀਨ ਹੁੰਦੀ ਹੈ, ਇੱਕ ਮੋਬਾਈਲ ਦੀ ਵੀ ਅੱਜ ਕੱਲ੍ਹ ਸਕਰੀਨ ਆ ਗਈ ਆ, ਮਿੰਨੀ ਸਕਰੀਨ ਜਿਹਨੂੰ ਕਹਿ ਲਈਏ। ਤਾਂ ਜਿਹੜੀ ਟੈਲੀਵਿਜ਼ਨ ਸਕਰੀਨ ਆ ਨਾ, ਉਹਦੇ ਵਿੱਚੋਂ ਚੀਕੋ ਪੁਕਾਰ ਹੁਣ ਗਾਇਬ ਹੋ ਗਈ ਆ। ਜਦੋਂ ਉਹ ਚੀਜ਼ਾਂ ਗਾਇਬ ਹੋ ਜਾਂਦੀਆਂ, ਲੋਕਾਂ ਦੇ ਦੁੱਖ ਤਕਲੀਫ, ਲੋਕਾਂ ਦੇ ਸੰਸੇ ਧੁੜਕੂ ਸਭ ਕੁਛ ਛੱਡ ਦਿੱਤਾ ਜਾਂਦਾ, ਤਾਂ ਫਿਰ ਤੁਸੀਂ ਸਮਝੋ ਕਿ ਸਥਿਤੀਆਂ ਜਿਹੜੀਆਂ ਨੇ ਉਹ ਕੁਛ ਹੱਦ ਤੱਕ ਕਾਗਜ਼ੀ ਨੋਰਮਲ ਹੋਣ ਜਾ ਰਹੀਆਂ। ਖੈਰ, ਜੇ ਆਪਾਂ ਦੇਖੀਏ ਰਣਨੀਤੀਕਾਰ ਜਿਹੜੇ ਅੱਜ ਅਸਤੀਫਾ ਦੇ ਕੇ ਗਏ ਆ, ਉਹਨੇ ਡਾਕਟਰ ਸ਼ਾਹਿਦ ਜ਼ਮੀਲ, ਸਾਇੰਟਿਸਟ ਨੇ, ਬਹੁਤ ਅੱਛੇ, ਜਿੱਦਾਂ ਕਹਿ ਲਈਏ ਕਿ ਇੱਕ ਜੀਨੀਅਸ ਦਾ ਨਾਮ ਹੁੰਦਾ ਕਿਸੇ ਵੀ ਖੇਤਰ ਦੇ ਵਿੱਚ, ਤਾਂ ਡਾਕਟਰ ਸ਼ਾਹਿਦ ਬਹੁਤ ਮਸ਼ਹੂਰ ਨੇ ਆਪਣੇ ਖੇਤਰ ਦੇ ਵਿੱਚ। ਤਾਂ ਉਹ ਜਿਹੜੀ ਇਹਨਾਂ ਦੀ ਟੀਮ ਸੀ, ਜਾਂ ਕਹਿ ਲਓ ਪੈਨਲ ਸੀ, ਜਿਹੜਾ ਮੇਨ ਸਲਾਹਕਾਰ ਪੈਨਲ ਸੀਗਾ, ਜਿਹਦੇ ਵਿੱਚ ਵਿਗਿਆਨੀ, ਐਕਸਪਰਟ, ਮਤਲਬ ਕਿ ਬੜੇ ਧੜੱਲੇਦਾਰ ਬੰਦੇ, ਨਾਮਚੀਨ ਬੰਦੇ ਜਿਹਦੇ ਵਿੱਚ ਸ਼ਾਮਲ ਕੀਤੇ ਗਏ ਸੀਗੇ। ਤਾਂ ਉਹਨਾਂ ਦੇ ਵਿੱਚੋਂ ਇੱਕ ਮੁੱਖ ਸਨ ਡਾਕਟਰ ਜਮੀਲ, ਜਿਨ੍ਹਾਂ ਨੇ ਨਾ ਸਿਰਫ ਅਸਤੀਫਾ ਦਿੱਤਾ ਵਾ, ਬਲਕਿ ਨਰਿੰਦਰ ਮੋਦੀ ਸਰਕਾਰ ਦੀਆਂ ਨੀਤੀਆਂ ਤੇ ਵੀ ਸਵਾਲ ਚੁੱਕਿਆ। ਨੀਤੀਆਂ ਤੇ ਨਹੀਂ ਇਕੱਲਾ ਕਹਿ ਸਕਦੇ ਕਿ ਇੱਕ ਨੀਅਤ ਹੁੰਦੀ ਹੈ ਜਿਹੜੀ, ਕਿ ਕੰਮ ਕਰਨ ਦੀ ਇੱਕ ਲਗਨ ਹੁੰਦੀ ਹੈ ਜਿਹੜੀ, ਉਹਦੇ ਤੇ ਵੀ ਸਵਾਲੀਆ ਨਿਸ਼ਾਨ ਲਾਇਆ ਉਹਨਾਂ ਨੇ।
ਸੋ ਉਹਨਾਂ ਨੇ ਕਿਹਾ ਕਿ ਦੇਖੋ ਗੱਲ ਇਹ ਆ ਕਿ ਇੱਕ ਤਾਂ ਇਹਨਾਂ ਦਾ ਰਵੱਈਆ ਬਹੁਤ ਹੀ ਜ਼ਿਆਦਾ ਕੁਰਖਤ ਆ, ਅੜੀਅਲ ਆ, ਜਿਹੜੀ ਉਹਨਾਂ ਨੇ ਗੱਲ ਕਹੀ ਆ। ਵੈਸੇ ਤਾਂ ਲੰਮੀ ਚੌੜੀ ਆ ਕਿਉਂਕਿ ਰॉयटर्स ਦੀ ਰਿਪੋਰਟ ਲੱਗੀ ਹੋਈ ਅੱਜ। ਤਾਂ ਦੂਜੀ ਗੱਲ ਜਿਹੜੀ ਉਹਨਾਂ ਨੇ ਆਖੀ ਆ, ਉਹ ਉਹਨਾਂ ਨੇ ਆਖਿਆ ਕਿ ਦੇਖੋ ਗੱਲ ਇਹ ਆ ਕਿ ਇੱਥੇ ਮਤਲਬ ਕਿ ਜੇ ਕੋਈ ਸਲਾਹ ਦਿੱਤੀ ਜਾਂਦੀ ਆ, ਜੇ ਕੋਈ ਮਸ਼ਵਰਾ ਦਿੱਤਾ ਜਾਂਦਾ, ਉਹਦੇ ਤੇ ਗੌਰ ਹੀ ਨਹੀਂ ਕੀਤਾ ਜਾਂਦਾ। ਮਸਲਨ ਉਹਨਾਂ ਨੇ ਕਿਹਾ ਕਿ ਅਸੀਂ ਮਾਰਚ ਦੇ ਵਿੱਚ ਇਹਨਾਂ ਨੂੰ ਚੇਤਾਵਨੀ ਦਿੱਤੀ ਸੀਗੀ, ਮਤਲਬ ਕਿ ਮਾਰਚ ਦੇ ਵਿੱਚ ਮਹਾਰਾ ਨੇ ਆਖ ਦਿੱਤਾ ਸੀਗਾ ਕਿ ਜਿਹੜਾ ਇੰਡੀਅਨ ਵੇਰੀਐਂਟ ਆ ਉਹ ਬਹੁਤ ਤੇਜ਼ੀ ਨਾਲ ਫੈਲੇਗਾ, ਫੈਲ ਰਿਹਾ, ਤੁਸੀਂ ਸੰਭਾਲੋ ਸਥਿਤੀ ਨੂੰ। ਪਰ ਕਹਿੰਦੇ ਕਿ ਨਹੀਂ, ਇਹਨਾਂ ਨੇ ਕੋਈ ਗੱਲ ਹੀ ਨਹੀਂ ਕੀਤੀ, ਇਹਨਾਂ ਨੇ ਕੋਈ ਸਬੂਤਾਂ ਤੇ ਜਿਹੜੇ ਮਤਲਬ ਕਿ ਅਸੀਂ ਕੋਈ ਦਿੱਤੇ ਆ ਸਲਾਹ ਮਸ਼ਵਰੇ ਵਾਲੇ ਅਧਿਐਨ ਹੋਣਗੇ, ਉਹਨਾਂ ਤੇ ਇਹਨਾਂ ਨੇ ਕੰਨ ਹੀ ਨਹੀਂ ਧਰਿਆ। ਇਹ ਬਹੁਤ ਵੱਡੀਆਂ ਗੱਲਾਂ ਨੇ ਕਿ ਇੱਕ ਮਾਹਰ, ਔਰ ਇਹਨੂੰ ਇਹ ਤਾਂ ਕਿਹਾ ਨਹੀਂ ਜਾ ਸਕਦਾ ਕਿ ਪਾਕਿਸਤਾਨੀ ਉਹਨੇ ਪਾਕਿਸਤਾਨ, ਇਹ ਤਾਂ ਕਹਿ ਨਹੀਂ ਸਕਦੇ, ਬਹੁਤ ਵੱਡੇ ਉਹ ਸਾਡੇ ਇਸ ਦੇਸ਼ ਦੇ ਐਕਸਪਰਟ ਨੇ, ਮਾਹਰ ਨੇ, ਸਾਇੰਟਿਸਟ ਨੇ। ਤਾਂ ਉਹਨਾਂ ਨੇ ਕਿਹਾ ਕਿ ਦੇਖੋ ਵੈਸੇ ਗੱਲਾਂ ਉਹਨਾਂ ਨੇ ਹੋਰ ਵੀ ਬੜੀਆਂ ਕਹੀਆਂ, ਤੇ ਉਹ ਤਾਂ ਇੱਥੋਂ ਤੱਕ ਵੀ ਹੈ ਕਿ ਮੇਰੇ ਖਿਆਲ ਦੇ ਨਾਲ ਡਾਟੇ ਤੇ ਵੀ ਸਵਾਲ ਖੜਾ ਕਰ ਰਹੇ ਸੀਗੇ ਕਿ ਵਕਤੀ ਤੌਰ ਤੇ ਜਿਹੜਾ ਡਾਟਾ ਆਉਂਦਾ ਹੈ ਵਿਗਿਆਨਕਾਂ ਕੋਲ, ਜਿਹਦਾ ਅਧਿਐਨ ਹੁੰਦਾ, ਉਹ ਵੀ ਚੀਜ਼ਾਂ ਜਿਹੜੀਆਂ ਨੇ ਬਹੁਤ ਹੀ ਮਤਲਬ ਕਿ ਢਿੱਲੀਆਂ ਰਹੀਆਂ। ਸੋ ਕੁੱਲ ਮਿਲਾ ਕੇ ਤੁਸੀਂ ਕਹਿ ਸਕਦੇ ਹੋ ਕਿ ਇੱਕ ਰਣਨੀਤੀਕਾਰ ਨਾ ਸਿਰਫ ਮਤਲਬ ਕਿ ਇਸ ਪੈਨਲ ਚੋਂ ਹਟੇ ਨੇ, ਬਲਕਿ ਉਹਨਾਂ ਨੇ ਬਹੁਤ ਗੰਭੀਰ ਸਵਾਲ ਵੀ ਖੜੇ ਕੀਤੇ ਆ ਕਿ ਨਰਿੰਦਰ ਮੋਦੀ ਦੀ ਸਰਕਾਰ ਜਿਹੜੀ ਉਹ ਕਿਸ ਅਪਰੋਚ ਨਾਲ ਚੱਲ ਰਹੀ ਹੈ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਨਵਾਂ ਕਹਿ ਲਓ ਕਿ ਵਿਵਾਦ ਇਹਨਾਂ ਦੇ ਗੱਲ ਪਿਆ। ਖੈਰ ਅਕਾਲੀ ਦੇ ਵਿੱਚ ਕੁਝ ਤੁਹਾਨੂੰ ਹੋਰ ਅਪਡੇਸ਼ਨ ਦੇ ਦੇਵਾਂ, ਜਿਵੇਂ ਕਿ ਅੱਜ ਰਾਜਨਾਥ ਅਤੇ ਹਰਸ਼ਵਰਧਨ ਸਿੰਘ ਜਿਹੜੇ ਆ, ਜੇ ਆਪਾਂ ਦੇਖੀਏ ਕਰਮਵਾਰ ਰੱਖਿਆ ਮੰਤਰੀ ਅਤੇ ਸਿਹਤ ਮੰਤਰੀ, ਇਹਨਾਂ ਨੇ ਲਾਂਚ ਕੀਤੀ ਆ ਦੇਸੀ ਦਵਾ 2DG। ਸੋ ਇਹ ਦਵਾ ਇਹਨਾਂ ਨੇ ਜਾਰੀ ਕਰ ਦਿੱਤੀ ਆ, ਜਿਹੜੀ ਮੇਰੇ ਖਿਆਲ ਦੇ ਨਾਲ DRDO ਨੇ ਬਣਾਈ ਆ। ਤਾਂ ਇਹ ਦਵਾ ਜਿਹੜੀ ਆ ਕਹਿੰਦੇ ਕਿ ਕੁਛ ਹੱਦ ਤੱਕ ਲਾਭਦਾਇਕ ਹੈ ਪੇਸ਼ੈਂਟਸ ਵਾਸਤੇ। ਇੱਧਰ ਜਿਹੜੇ ਵਿਭਾਗ ਕਹਿ ਲਓ ਜਾਂ ਕਹਿ ਲਓ ਕਿ ਬਹੁਤ ਹੀ ਜ਼ਿਆਦਾ ਬੋਲਦੇ ਆ ਜਿਹੜੇ ਜਨਰਲ VK ਸਿੰਘ, ਸਾਬਕਾ ਜਨਰਲ VK ਸਿੰਘ, ਉਹਨਾਂ ਦੇ ਪਿੰਡੋਂ ਰਿਪੋਰਟ ਆਈ ਆ ਕਿ 2 ਹਫ਼ਤਿਆਂ ਦੇ ਵਿੱਚ 30 ਮੌਤਾਂ ਹੋ ਗਈਆਂ। ਸਰਪੰਚ ਪੁਸ਼ਟੀ ਕਰ ਰਿਹਾ, ਮਤਲਬ ਕਿ ਵੱਡੇ ਵੱਡੇ ਲੀਡਰਾਂ ਦੇ ਪਿੰਡ ਆ ਜਿਹੜੇ ਉਹ ਵੀ ਜੂਝ ਰਹੇ ਆ ਸਮੱਸਿਆਵਾਂ ਦੇ ਨਾਲ, ਬਹੁਤ ਕਿੱਲਤਾਂ ਨੇ। ਔਰ UP ਦੇ ਵਿੱਚ ਤਾਂ NDTV ਤੇ ਅੱਜ ਵਿਖਾ ਰਹੇ ਸਨ ਕਿ ਜਿਹੜੇ ਪਿੰਡਾਂ ਦੇ ਵਿੱਚ ਮਰੀਜ਼ ਪਏ ਨੇ ਉਹਨਾਂ ਦੇ ਮੰਜੇ ਨਿੰਮਾਂ ਦੇ ਹੇਠਾਂ ਆ ਤੇ ਬੋਤਲਾਂ ਨਿੰਮਾਂ ਦੇ ਉੱਤੇ ਟੰਗੀਆਂ। ਅਸੀਂ ਇਸ ਤਰ੍ਹਾਂ ਹੀ ਕਹਿੰਦੇ ਕਿ ਕੋਵਿਡ ਸੈਂਟਰ ਆ। ਇੱਧਰ ਬਿਹਾਰ ਦੇ ਵਿੱਚ ਮੈਂ ਚੈੱਕ ਕਰਨ ਡਿਆ ਸੀਗਾ ਤਾਂ ਉੱਥੇ ਵੀ ਜ਼ਿਆਦਾਤਰ ਮਤਲਬ ਕਿ ਸਕੂਲਾਂ ਦੇ ਵਿੱਚ ਬੰਦੇ ਜਿਹੜੇ ਆ ਨਾ ਮੰਜੇ ਡਾਹ ਕੇ ਬੈਠੇ ਆ। ਜਿਵੇਂ ਪੁਰਾਣੇ ਜ਼ਮਾਨਿਆਂ 'ਚ ਬਰਾਤਾਂ ਨਹੀਂ ਸੀ ਆ ਕੇ ਰੁਕਦੀਆਂ ਹੁੰਦੀਆਂ ਸਾਂਝੀਆਂ ਥਾਵਾਂ 'ਚ, ਆਪਾਂ ਤੇ ਦੌਰ ਸ਼ਾਇਦ ਨਹੀਂ ਵੇਖਿਆ ਹੋਏਗਾ, ਮੈਂ ਤਾਂ ਥੋੜਾ ਬਹੁਤਾ ਵੇਖਿਆ। ਚਲੋ ਉਹ ਜਿਵੇਂ ਡਾਹ ਦਿੰਦੇ ਹੁੰਦੇ ਸੀਗੇ ਤੇ ਪਾਲ ਬਾਰ ਬਣਾ ਕੇ, ਲਾਈਨ ਬਣਾ ਕੇ, ਕਤਾਰ ਬਣਾ ਕੇ, ਇਹ ਮੰਜੇ ਮਤਲਬ ਕਿ ਸਕੂਲਾਂ 'ਚ ਡਾਏ ਹੋਏ ਆ। ਆਹ ਹਾਲ ਆ। ਤੇ ਅਮਿਤ ਸ਼ਾਹ ਦੇ ਪਿੰਡ ਦੀ ਵੀ ਜੇ ਤੁਸੀਂ ਦੇਖੋਗੇ ਕਹਾਣੀ ਇਹੋ ਹੀ ਆ। ਅਮਿਤ ਸ਼ਾਹ ਦੀ ਜਿਹੜਾ ਉਹਦਾ ਪੁਸ਼ਤੈਨੀ ਪਿੰਡ ਆ ਨਾ, ਉਹਦੇ ਹਸਪਤਾਲ ਦੇ ਵਿੱਚ ਵੀ ਸਹੂਲਤਾਂ ਦੀ ਬਹੁਤ ਜ਼ਿਆਦਾ ਘਾਟ ਆ। 1-2 ਡਾਕਟਰ ਆ ਬਸ, ਮਤਲਬ ਕਿ ਟਾਈਮ ਟਪਾਊ ਹੈ, ਡੰਗ ਟਪਾ ਮਿੱਤਰਾ, ਉਹ ਬਸ ਉਹੀ ਹਿਸਾਬ ਕਿਤਾਬ ਆ। ਮਤਲਬ ਜੇ ਆਪਾਂ ਇੰਡੀਆ ਦੇ ਪਿੰਡਾਂ ਵੱਲ ਝਾਤ ਮਾਰੀਏ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਬੇਸ਼ੱਕ ਕੇਸ ਘਟ ਗਏ ਔਰ ਕੇਸ ਘਟਣਗੇ। ਮੈਂ ਵਾਰ-ਵਾਰ ਕਹਿੰਦਾ ਸੀਗਾ ਕਿ ਜਿੱਦਣ ਅਮਿਤ ਸ਼ਾਹ, ਨਰਿੰਦਰ, ਦਮੋਦਰ ਦਾਸ ਮੋਦੀ, ਇਹਨਾਂ ਚੋਂ ਕਿਸੇ ਦਾ ਵੀ ਬਿਆਨ ਆ ਗਿਆ, ਕੇਸ ਘਟਣਗੇ। ਇਹ ਜਾਦੂ ਹੈ, ਇਹ ਜਾਦੂ ਅਸੀਂ ਦੇਖਿਆ ਹੈ, ਇਹ ਜਾਦੂ। ਤਾਂ ਇਹ ਜਾਦੂ ਚੱਲੇਗਾ ਹੀ ਚੱਲੇਗਾ। ਪਰ ਜੋ ਹਾਲਾਤ ਪਿੰਡਾਂ ਦੇ ਆ, ਦੇਖੋ ਗੱਲ ਕੀ ਆ ਕਿ ਪਿੰਡਾਂ ਦੇ ਵਿੱਚ ਭਾਵੇਂ ਬੁਖਾਰ ਹੀ ਫੈਲ ਜਾਵੇ, ਪਰ ਸਮੱਸਿਆ ਇਹ ਹੁੰਦੀ ਆ ਕਿ ਪਿੰਡਾਂ ਵਾਲਿਆਂ ਦੇ ਦੁੱਖ ਵੱਖਰੇ ਆ। ਬਹੁਤੇ ਲੋਕਾਂ ਕੋਲ ਇੰਤਜ਼ਾਮਾਤ ਹੀ ਨਹੀਂ ਹੁੰਦੇ, ਛੱਲੀ ਪੂਣੀ ਨਹੀਂ ਹੁੰਦੀ ਕਿ ਉਹ ਵੱਡੇ ਹਸਪਤਾਲਾਂ 'ਚ ਚਲੇ ਜਾਣ। ਜਿਹੜੇ ਦੂਸਰੇ ਹਸਪਤਾਲ ਉਹ ਡਰਦੇ ਆ, ਮੂੰਹ ਲੋਕੀ ਆਖੀ ਜਾਂਦੇ ਕਿ ਅਸੀਂ ਟੀਕਾ ਨਹੀਂ ਲਵਾਉਣਾ, ਮਰ ਜਾਵਾਂਗੇ ਅਸੀਂ ਟੀਕਾ ਨਹੀਂ। ਮਤਲਬ ਕਿ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਅਵੇਅਰਨੈਸ ਦੀ ਵੀ ਕਮੀ ਹੁੰਦੀ ਆ, ਪੈਸੇ ਧੇਲੇ ਦੀ ਵੀ ਕਮੀ ਹੁੰਦੀ ਆ, ਸਹੂਲਤਾਂ ਉਹਨਾਂ ਦੇ ਕੋਲ ਨਹੀਂ ਜਾ ਸਕਦੀਆਂ, ਉਹ ਸਹੂਲਤਾਂ ਕੋਲ ਆਉਣ ਤੋਂ ਕਤਰਾਉਂਦੇ ਆ, ਸਾਰੀਆਂ ਚੀਜ਼ਾਂ ਨੇ। ਤਾਂ ਇਹ ਬਹੁਤ ਵੱਡੀ ਸਮੱਸਿਆ ਹੈ ਕਿ ਜਿਵੇਂ UP ਹੈ, ਬਿਹਾਰ ਹੈ, ਜਿਹੜੇ ਕਿ ਵੱਡੇ ਸਟੇਟ ਆ, ਪਛੜੇ ਸਟੇਟ ਆ, ਪਰੰਤੂ ਪਿੰਡਾਂ ਦੇ ਵਿੱਚ ਬਹੁਤਾਤ ਵਸੋਂ ਰਹਿੰਦੀ ਆ। ਉੱਥੇ ਤੱਕ ਮੈਡੀਕਲ ਫੈਸਿਲਿਟੀ ਦਾ ਪਹੁੰਚਣਾ ਜ਼ਰੂਰੀ ਆ, ਪਰ ਉਹ ਪਹੁੰਚੇਗੀ ਨਹੀਂ। ਮਤਲਬ ਇਹੀ ਆ ਕਿ ਅੰਕੜੇ ਬੇਸ਼ੱਕ ਕੁਝ ਹੋਰ ਬੋਲਣਗੇ, ਪਰ ਜਿੱਦਾਂ ਉੱਥੇ ਜ਼ਿਆਦਾਤਰ ਬੁਖਾਰ ਚੜ ਰਿਹਾ ਲੋਕਾਂ ਨੂੰ,
ਜ਼ਿਆਦਾਤਰ ਨਮੂਨੀਆ ਵੀ ਹੋ ਰਿਹਾ। ਕੋਵਿਡ ਤਾਂ ਹੈ ਹੀ ਹੈ, ਕਿਉਂਕਿ ਕੋਵਿਡ ਟੈਸਟਿੰਗ ਨਹੀਂ ਹੈਗੀ ਪਿੰਡਾਂ 'ਚ। ਹੁਣ ਆਪਾਂ ਕਿਵੇਂ ਕਹਿ ਸਕਦੇ ਹਾਂ ਜਿਹੜੇ ਲੱਛਣ ਇਸ ਤਰ੍ਹਾਂ ਦੀ ਆ, ਖਾਂਸੀ ਆ, ਕਿਸੇ ਨੂੰ ਕੁਛ ਆ, ਕਿਸੇ ਨੂੰ ਕੁਛ ਆ, ਤਾਂ ਟੈਸਟਿੰਗ ਵੀ ਉੱਥੇ ਭਰਪੂਰ ਨਹੀਂ ਹੈਗੀ ਪਿੰਡਾਂ ਦੇ ਵਿੱਚ। ਸੋ ਅੰਕੜੇ ਜੋ ਮਰਜ਼ੀ ਬੋਲੀ ਜਾਣ, ਪਰ ਇੱਕ ਸਮੱਸਿਆ ਪਿੰਡਾਂ ਦੇ ਵਿੱਚ ਇਹ ਹੋਈ ਆ, ਔਰ ਖਾਸ ਤੌਰ ਤੇ ਯੂਪੀ ਦੇ ਵਿੱਚ ਤਾਂ ਹੋਈ ਆ ਕਿਉਂਕਿ ਤੁਹਾਨੂੰ ਪਤਾ ਹੀ ਇਲੈਕਸ਼ਨ ਹੋਇਆ ਉੱਥੇ। ਇਲੈਕਸ਼ਨ ਨੇ ਸਥਿਤੀ ਜਿਹੜੀ ਆ ਉਹ ਕੁਛ ਹੋਰ ਵੀ ਜ਼ਿਆਦਾ ਵਿਗਾੜੀ ਆ। ਤੇ ਇੱਧਰ ਰਾਮਦੇਵ ਜੀ ਕਹਿੰਦੇ ਨੇ ਕਿ ਮੈਂ ਬਹੁਤ ਸੇਵਾ ਕਰ ਰਿਹਾ। ਇੱਕ ਟੈਲੀਵਿਜ਼ਨ ਚੈਨਲ ਤੇ ਜਨਾਬ ਹੋਰਾਂ ਨੇ ਦਾਅਵਾ ਕਰ ਦਿੱਤਾ। ਦਾਅਵਾ ਕਰਨ ਲੱਗਿਆ ਤਾਂ ਨਾ ਮਿੰਟ ਹੀ ਮਾਰਦਾ ਇੰਨੀ ਛੇਤੀ। ਤੇ ਮੈਂ ਕਹੂੰਗਾ ਕਿ ਬੰਦਾ ਭਮੀਰੀ ਨਹੀਂ ਘਮਾਉਂਦਾ ਜਿੰਨਾ ਚਿਰ ਤੱਕ ਇਹ ਦਾਅਵਾ ਇੱਕ ਦਾ ਕਰ ਦਿੰਦੇ ਨੇ। ਕਹਿੰਦੇ ਆ ਕਿ ਦੇਖੋ ਅਸੀਂ ਨੇ ਇੱਕ ਕੋਵਿਡ ਸੈਂਟਰ ਬਣਾ ਰੱਖਿਆ, 150 ਆਕਸੀਜਨ ਬੈੱਡ ਆ, ICU ਬੈੱਡ ਵੀ ਵਾਧੂ ਆ ਉੱਥੇ ਪਏ। ਤੇ ਜਦ ਪੱਤਰਕਾਰ ਗਏ ਮੌਕੇ ਤੇ 150 ਬੈੱਡ ਬੁੱਡ ਕੋਈ ਨਹੀਂ ਸੀ ਹੈਗੇ, 50 ਕੁ ਆਕਸੀਜਨ ਬੈੱਡ ਸੀ, ਪਰ ICU ਬੈੱਡ ਇੱਕ ਵੀ ਨਹੀਂ ਸੀ। ਮਤਲਬ ਕਿ ਕੋਰਾ ਹੀ ਝੂਠ ਮਾਰ ਗਿਆ। ਇਹ ਵਪਾਰੀ ਸਾਧੂ ਹੈ ਜਿਹੜਾ, ਵੇਖ ਲਓ ਇਸ ਤਰ੍ਹਾਂ ਛਲਦਾ ਫਿਰਦਾ, ਲੋਕਾਂ ਨੂੰ ਛਲਿਆ ਬਣਿਆ ਫਿਰਦਾ। ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਤਾਂ ਅੱਜ ਵੀ ਹਾਈ ਕੋਰਟ ਨੇ ਇਸ ਗੱਲ ਤੇ ਇਤਰਾਜ਼ ਜਤਾਇਆ ਕਿ ਰਾਜਨੀਤਿਕ ਫਾਇਦੇ ਲਈ ਜਮਾਖੋਰੀ ਨਾ ਹੋਵੇ। ਮਤਲਬ ਕਿ ਕੁਝ ਨੇਤਾਵਾਂ ਨੇ ਕੀ ਢੋਂਗ ਜਿਹਾ ਚਲਾਇਆ ਸੀਗਾ ਕਿ ਦਵਾ ਇਕੱਠੀ ਕਰ ਲੈਂਦੇ ਸਨ, ਫਿਰ ਉਸ ਤੋਂ ਬਾਅਦ ਆਪਣੇ ਲੋਕਾਂ ਦੇ ਵਿੱਚ, ਆਪਣੇ ਰਾਜ ਦੇ ਵਿੱਚ ਜਾ ਕੇ ਵੰਡਦੇ ਸੀਗੇ। ਮਤਲਬ ਕਿ ਉਹ ਜਿਵੇਂ ਪ੍ਰਧਾਨ ਮੰਤਰੀ ਸਾਹਿਬ ਅੱਜ ਕੱਲ੍ਹ ਉਹਨਾਂ ਦਾ ਵੈਸੇ ਜੁਮਲੇ ਤਾਂ ਬਹੁਤ ਮਸ਼ਹੂਰ ਹੋਇਆ। ਕਿਤੇ ਕਾਸ਼ ਪੇਟੈਂਟ ਹੁੰਦਾ ਜੁਮਲਿਆਂ ਦਾ ਤੇ ਬਹੁਤ ਸਾਡੇ ਕੋਲ ਇੰਟਲੈਕਚੁਅਲ ਪ੍ਰਾਪਰਟੀ ਹੁੰਦੀ ਸੀ ਪ੍ਰਧਾਨ ਸੇਵਕ ਦੀ। ਤੇ ਇਹਨਾਂ ਨੇ ਜੁਮਲਾ ਇੱਕ ਹੋਰ ਸੁੱਟਿਆ ਸੀ ਕਿ ਆਪਦਾ ਮੇਂ ਅਫਸਰ। ਉਹ ਇੰਡੀਆ ਤੋਂ ਤਾਂ ਕੈਸ਼ ਨਹੀਂ ਹੋਇਆ। ਕਹਿਣ ਦਾ ਤਾਂ ਮਤਲਬ ਇਹ ਸੀਗਾ ਕਿ ਸਾਡੇ ਕੋਲ ਮੌਕਾ ਹੈ ਕਿ ਅਸੀਂ ਇੰਡੀਆ ਨੂੰ ਇੱਕ ਬਹੁਤ ਵੱਡੀ ਤਾਕਤ ਬਣਾ ਕੇ ਪੇਸ਼ ਕਰੀਏ ਦੁਨੀਆ ਦੇ ਸਾਹਮਣੇ। ਉਹ ਤੇ ਨਹੀਂ ਹੋਇਆ, ਪਰ ਦੂਸਰੇ ਕੁਛ ਲੋਕਾਂ ਨੂੰ ਬਹੁਤ ਜ਼ਿਆਦਾ ਇਹਦੇ ਚੋਂ ਲਾਭ ਮਿਲ ਰਿਹਾ। ਤਾਂ ਮਤਲਬ ਕਿ ਰਾਜਨੀਤਿਕ ਲਾਹਾ ਵੀ ਬਹੁਤ ਖੱਟਿਆ ਜਾ ਰਿਹਾ। ਤਾਂ ਜਿਹੜੇ ਉਹ ਲੋਕ ਰਾਜਨੀਤਿਕ ਲਾਹਾ ਖੱਟ ਰਹੇ ਨੇ ਕਿ ਅਸੀਂ ਵੋਟਾਂ ਪੱਕੀਆਂ ਕਰ ਲਈਏ ਇਸ ਤੌਰ ਦੇ ਵਿੱਚ, ਵੈਸੇ ਕੁਛ ਰਾਜਨੀਤਿਕ ਬਹੁਤ ਵਧੀਆ ਕੰਮ ਵੀ ਕਰ ਰਹੇ ਨੇ। ਚਲੋ ਵੋਟਾਂ ਦੀ ਹਰੇਕ ਬੰਦਾ ਕਰਦਾ, ਬਹੁਤ ਵਧੀਆ ਕੁਛ ਲੋਕ ਕੰਮ ਕਰ ਰਹੇ ਨੇ, ਚਾਹੇ ਉਹ ਕਿਸੇ ਵੀ ਪਾਰਟੀ ਦੇ ਹੋਣ, ਭਾਜਪਾ ਦੇ ਵੀ ਹੋ ਸਕਦੇ ਆ, ਕਾਂਗਰਸ ਦੇ ਵੀ ਹੈ, ਸਾਰੇ ਕੁਛ ਹੈਗੇ ਨੇ। ਪਰ ਬਹੁਤੇ ਜਿਹੜੇ ਆ ਉਹ ਉਹਨਾਂ ਨੇ ਸ਼ੁਰੂ 'ਚ ਕੀ ਕੀਤਾ ਸੀਗਾ ਕਿ ਦਵਾਈਆਂ ਦਿੱਲੀ 'ਚੋਂ ਇਕੱਠੀਆਂ ਕਰਕੇ ਆਪੋ ਆਪਣੇ ਏਰੀਏ 'ਚ ਲੈ ਗਏ। ਤਾਂ ਉਹਦੇ ਤੇ ਇਤਰਾਜ਼ ਜਤਾਇਆ ਵਾ ਦਿੱਲੀ ਹਾਈ ਕੋਰਟ ਨੇ। ਸ਼ਾਇਦ ਉਹਨਾਂ ਨੇ ਕਿਹਾ ਕਿ ਇਹ ਕੰਮ ਜਿਹੜੇ ਨੇਤਾ ਕਰਦੇ ਨੇ ਇਹ ਗਲਤ ਆ। ਤੇ ਇੱਧਰ ਦਵਾਈਆਂ ਦੀ ਗੱਲ ਛਿੜੀ ਆ, ਜਿਹੜੀ ਹੈਗੀ ਹੈ ਸਾਂਸਦ ਸਾਧਵੀ ਪ੍ਰਗਿਆ ਠਾਕੁਰ, ਯਾਦ ਹੋਣਾ ਤੁਹਾਨੂੰ ਇਹ ਨਾਮ ਹੀ ਕਾਫੀ ਹੈ। ਤਾਂ ਇਹ ਪ੍ਰਗਿਆ ਠਾਕੁਰ ਜਿਹੜੀ ਉਹ ਕਹਿੰਦੀ ਕਿ ਦਵਾਈਆਂ ਵਾਲੇ ਚੱਕਰਾਂ 'ਚ ਕਿੱਧਰ ਪਏ ਹੋ, ਕਿਉਂ ਬੜੇ ਹੋ ਚੱਕਰ ਮੇ, ਕੌਣ ਹਮਾਰੇ ਚੱਕਰ ਮੇ। ਉਹ ਕਹਿੰਦੀ ਹੈ ਕਿ ਜਿਹੜਾ ਗਊ ਮੂਤਰ ਆ ਇਹ ਫੇਫੜਿਆਂ ਦੀ ਜਿਹੜੀ ਹੁੰਦੀ ਆ ਇਨਫੈਕਸ਼ਨ, ਇਹ ਹੋਣ ਹੀ ਨਹੀਂ ਦਿੰਦਾ। ਬਹੁਤ ਕਾਰਗਰ ਚੀਜ਼ ਆ, ਮੈਂ ਪੀਨੀ ਆ। ਕਿਉਂ ਕਹਿੰਦੀ ਹੈ ਕਿ ਮੈਨੂੰ ਨਹੀਂ ਕਰੋਨਾ ਹੋ ਰਿਹਾ, ਦੱਸੋ ਮੈਨੂੰ। ਦੇਖ ਲਓ। ਸੋ ਗੋਬਰ ਥੈਰੇਪੀ ਤੋਂ ਬਾਅਦ ਹੁਣ ਇਹ ਇੱਕ ਨਵੀਂ, ਫਿਰ ਵੈਸੇ ਨਵੀਂ ਤਾਂ ਨਹੀਂ, ਬਹੁਤ ਪੁਰਾਣੀ ਹੈ। ਖੈਰ ਇਹ ਜਿਹੜੇ ਲੋਕ ਆ ਕਿੱਥੇ ਬਾਜ ਆਉਂਦੇ ਆ। ਦੂਜੇ ਪਾਸੇ ਜੇ ਆਪਾਂ ਦੇਖੀਏ, ਇੱਕ ਅਧਿਐਨ ਆਇਆ ਵਾ, ਇਹਦੇ ਵਿੱਚ ਦੇਖੋ 498 ਕੇਸਾਂ ਦਾ ਜਿਹੜਾ ਅਧਿਐਨ ਕੀਤਾ ਗਿਆ, 26 ਐਸੇ ਕੇਸ ਮਿਲੇ ਆ ਜਿਹਦੇ 'ਚ ਕੋਵਿਸ਼ੀਲਡ ਲਾਉਣ ਤੋਂ ਬਾਅਦ ਜਾਂ ਤਾਂ ਖੂਨ ਵਗਿਆ ਜਾਂ ਖੂਨ ਦੇ ਜਿਹੜੇ ਉਹ ਕਲੌਟਿੰਗ, ਜਿਹਦੇ ਤੇ ਆਪਾਂ ਬਹੁਤ ਵਾਰੀ ਗੱਲ ਕਰ ਚੁੱਕੇ ਹਾਂ ਕਿ ਉਹ ਹੋਇਆ ਵਾ। ਸੋ ਇੱਕ ਨਵੀਂ ਸਟੱਡੀ ਆ, ਮੇਰੇ ਖਿਆਲ ਦੇ ਨਾਲ ਇਹ ਮਾਜਰਾ ਬਹੁਤ ਹੀ ਗੰਭੀਰ ਆ, ਕਿਉਂਕਿ 498 ਲਗਭਗ 500 ਅਧਿਐਨ ਹੋਇਆ, 500 ਕੇਸਾਂ ਦੀ ਸਟੱਡੀ ਹੋਈ, ਜਿਹਦੇ 'ਚੋਂ 26 ਮਿਲ ਗਏ ਆ। ਇਹ ਬਹੁਤ ਵੱਡਾ ਇੱਕ ਅੰਕੜਾ ਵੀ ਹੋ ਸਕਦਾ। ਬਹੁਤ ਸਾਰੇ ਲੋਕ ਸਵਾਲ ਚੁੱਕਦੇ ਪਏ ਆ। ਮੇਰੇ ਖਿਆਲ ਦੇ ਨਾਲ ਮਾਮਲਾ ਜਿਹੜਾ ਉਹ ਸੁਪਰੀਮ ਕੋਰਟ 'ਚ ਚਲੇ ਗਿਆ ਸੀ ਪਿਛਲੇ ਹਫ਼ਤੇ, ਸ਼ਾਇਦ ਤੁਹਾਨੂੰ ਪਤਾ ਲੱਗ ਗਿਆ ਹੋਵੇ। ਸੁਪਰੀਮ ਕੋਰਟ 'ਚ ਵੈਕਸੀਨੇਸ਼ਨ ਦੇ ਡਾਟੇ ਨੂੰ ਲੈ ਕੇ ਸਾਰਾ ਕੁਛ ਜਿਹੜਾ ਉੱਥੇ ਮੰਗਾਇਆ ਗਿਆ, ਮੇਰੇ ਖਿਆਲ ਦੇ ਨਾਲ ਨੋਟਿਸ ਕਰ ਦਿੱਤਾ ਗਿਆ। ਆਉਣ ਵਾਲੇ ਸਮੇਂ 'ਚ ਸਾਰਾ ਖਾਕਾ ਇਹਨਾਂ ਨੂੰ ਉੱਥੇ ਖਿੱਚਣਾ ਪਊਗਾ ਕਿ ਕੀ ਕੁਛ ਅਸੀਂ ਕਰਨਾ ਭਵਿੱਖ 'ਚ, ਤੇ ਜੋ ਕੁਛ ਕੀਤਾ ਅਤੀਤ ਦੇ ਵਿੱਚ ਉਹ ਵੀ ਦੱਸਣਾ ਪਊਗਾ। ਸੋ ਮੇਰੇ ਖਿਆਲ ਦੇ ਨਾਲ ਇਹ ਜ਼ਰੂਰ ਹੋਣਾ ਚਾਹੀਦਾ ਸੀਗਾ ਕਿ ਜਿਹੜਾ ਵੀ ਬੰਦਾ ਕੋਈ ਟੀਕਾ ਲਵਾਉਂਦਾ, ਹਾਲਾਂਕਿ ਕੋਵਿਡ ਵੈਕਸੀਨ ਦਾ ਨਹੀਂ ਹੈ, ਇੱਕ ਜਿਹੜੀ ਹੈਗੀ ਆ ਕੋਵਿਸ਼ੀਲਡ, ਉਹਦਾ ਹੀ ਡਾਟਾ ਹੈ। ਤਾਂ ਕਹਿਣ ਦਾ ਭਾਵ ਇਹ ਹੈ
ਕਿ ਜਿਹੜੇ ਜਿਹੜੇ ਬੰਦਿਆਂ ਨੂੰ ਤੁਸੀਂ ਟੀਕਾ ਲਾ ਰਹੇ ਹੋ ਘੱਟੋ ਘੱਟ ਉਹਨਾਂ ਦਾ ਫੋਲੋਅਪ ਤਾਂ ਰੱਖੋ, ਉਹਨਾਂ ਦਾ ਰਿਕਾਰਡ ਤਾਂ ਰੱਖੋ, ਕੋਈ ਹੈਲਪਲਾਈਨ ਕੋਈ ਇਸ ਤਰ੍ਹਾਂ ਦੀ ਕੋਈ ਤੁਸੀਂ ਬਣਾ ਦਿਓ ਜਿੱਥੇ ਕੋਈ ਬੰਦਾ ਆਪਣੀ ਰੋਜ਼ਮर्रा ਦੀ ਕੋਈ ਤਕਲੀਫ ਹੈ ਤਾਂ ਦੱਸੇ ਤਾਂ ਸਹੀ ਨਾ, ਘੱਟੋ ਘੱਟ ਅੰਦਾਜ਼ਾ ਤਾਂ ਹੋਵੇ ਕਿ ਕਿੰਨੇ ਕੁ ਬੰਦਿਆਂ ਨੂੰ ਕੋਈ ਇਫੈਕਟ ਹੋਏ ਨੇ, ਕਿੰਨੇ ਕੁ ਬੰਦੇ ਜਿਹੜੇ ਆ ਉਹ ਇਹਦੇ ਨਾਲ ਪਿਆਰੇ ਹੋ ਗਏ ਭਗਵਾਨ ਨੂੰ, ਕੁਛ ਕੋਈ ਡਾਟਾ ਤੇ ਹੋਵੇ ਨਾ ਸਰਕਾਰੀ ਤੌਰ ਤੇ ਦੱਸ ਹੀ ਕੱਖ ਨਹੀਂ ਰਹੇ। ਸੋ ਇਸ ਚੀਜ਼ ਨੂੰ ਲੈ ਕੇ ਸੁਪਰੀਮ ਕੋਰਟ 'ਚ ਪਟੀਸ਼ਨ ਵੀ ਪੈ ਗਈ ਆ ਪਿਛਲੇ ਹਫ਼ਤੇ। ਜੀ ਜੀ ਬਿਲਕੁਲ। ਤੇ ਮਿੰਟੂ ਜੀ, ਚਰਨਜੀਤ ਚੰਨੀ ਸੰਬੰਧੀ ਵੂਮਨ IAS ਅਫਸਰ ਦਾ ਮਾਮਲਾ ਮੁੜ ਉੱਠਿਆ। ਹਾਂਜੀ ਦੇਖੋ, ਕਾਫੀ ਕੁਛ ਹੋ ਗਿਆ ਕਾਂਗਰਸ ਦੇ ਵਿੱਚ। ਇਸ ਤਰ੍ਹਾਂ ਕਹਿ ਲਓ ਕਿ ਕਾਂਗਰਸ ਦੇ ਨਾਲ ਲੜ ਰਹੀ ਆ, ਕਾਂਗਰਸੀਆਂ ਦੇ ਨਾਲ ਲੜਦੇ ਪਏ ਆ, ਆਪੋ ਆਪਣੇ ਮਫਾਦ ਜਿਹੜੇ ਆ ਉਹ ਤਲੀ ਤੇ ਰੱਖੇ ਹੋਏ ਆ। ਤੇ ਬਸ ਇਹ ਕਹਿ ਲਓ ਕਿ ਜਿਵੇਂ ਕਹਿੰਦੇ ਹੁੰਦੇ ਨਾ ਕਹਾਵਤ ਬਣੀ ਆ ਪੰਜਾਬੀ 'ਚ, ਭੁੱਖ ਨਾਲ ਪਲੱਥਾ ਖੇਡਣਾ, ਤੇ ਉਸੇ ਤਰ੍ਹਾਂ ਹੀ ਆ ਕਿ ਇਹ ਕਲੇਸ਼ ਦਾ ਪਲੱਥਾ ਖੇਡ ਰਹੇ ਆ ਇਸ ਟਾਈਮ ਬਹੁਤ ਜ਼ਿਆਦਾ। ਤਾਂ ਹੋਇਆ ਕੀ ਆ ਕਿ ਪ੍ਰਗਟ ਸਿੰਘ ਅੱਜ ਅਚਾਨਕ ਪ੍ਰਗਟ ਹੋ ਗਏ ਮੀਡੀਆ ਦੇ ਸਾਹਮਣੇ ਜੀ। ਉਹ ਪੱਤਰਕਾਰਾਂ ਦੇ ਜਦੋਂ ਰੂਬਰੂ ਹੋਏ, ਮੁਖਾਤਬ ਹੋਏ, ਤੇ ਉਹਨਾਂ ਨੇ ਇੱਕ ਨਵਾਂ ਹੀ ਸੱਪ ਕੱਢ ਦਿੱਤਾ। ਸੱਪ ਕਾਹਦਾ, ਮੈਂ ਤਾਂ ਕਹਿੰਦਾ ਅਜਗਰ ਹੀ ਕੱਢ ਦਿੱਤਾ ਕਿ ਕੋਟਲੀ ਚੋਂ, ਪਟਾਰੀ ਚੋਂ। ਤੇ ਕਹਿੰਦੇ ਕਿ ਦੇਖੋ ਜੀ ਜਿਹੜੇ ਹੈਗੇ ਇਹਨਾਂ ਦੇ ਸਿਆਸੀ ਸਲਾਹਕਾਰ ਕੈਪਟਨ ਸਾਹਿਬ ਦੇ ਮੈਨੂੰ ਫੋਨ ਕਰਦੇ ਤੇ ਮੈਨੂੰ ਦਬਾਉਂਦੇ ਆ, ਮੈਨੂੰ ਧਮਕੀਆਂ ਦਿੰਦੇ ਆ ਕਿ ਪ੍ਰਗਟ ਸਿੰਘ ਤਿਆਰ ਹੋ ਜਾ, ਤੇਰੀਆਂ ਲਿਸਟਾਂ ਬਣਾ ਦਿੱਤੀਆਂ ਤੇ ਬਹੁਤ ਜਲਦੀ ਤੈਨੂੰ ਠੋਕਾਂਗੇ। ਆਹ ਸ਼ਬਦ ਪ੍ਰਗਟ ਸਿੰਘ ਨੇ ਖੁਦ ਕਹੇ, ਕਹਿੰਦਾ ਕਿ ਮੈਂ ਅੱਗੋਂ ਕਿਹਾ, ਮੈਂ ਕਿਹਾ ਵੀ ਅਫਸਰ ਫਿਰ ਉਹ ਲਾਇਓ ਮੇਰੀ ਪੜਤਾਲ ਤੇ ਜਿਹਦੀਆਂ ਲੱਤਾਂ ਭਾਰ ਚੱਕ ਲੈਣ, ਲੱਤਾਂ ਭਾਰ ਚੱਕ ਲੈਣ, ਉਹ ਅਫਸਰ ਲਾਇਓ। ਮਤਲਬ ਕਿ ਪ੍ਰਗਟ ਨੇ ਕਿਹਾ ਕਿ ਦੇਖੋ ਮੈਂ ਤਾਂ ਇੰਡੀਅਨ ਟੀਮ ਦੀ ਕੈਪਟਨਸੀ ਕੀਤੀ ਹੈ, ਕਪਤਾਨੀ ਕੀਤੀ ਹੈ ਕਪਤਾਨ ਸਾਹਿਬ, ਮੈਂ ਨਹੀਂ ਡਰਦਾ। ਸੋ ਪ੍ਰਗਟ ਸਿੰਘ ਨੇ ਬਹੁਤ ਹੀ ਦਲੇਰੀ ਦੇ ਨਾਲ, ਬਹੁਤ ਬੇਬਾਕੀ ਦੇ ਨਾਲ, ਦੇਖੋ ਰਾਜਨੀਤੀ ਦੇ ਵਿੱਚ ਕੌਣ ਚੰਗਾ ਕੌਣ ਮੰਦਾ ਇਹ ਕਹਿਣਾ ਬਹੁਤ ਔਖਾ ਹੁੰਦਾ, ਪਰ ਜਿਸ ਤਰੀਕੇ ਨਾਲ ਉਹ ਬੋਲਿਆ ਵਾ ਉਹਨਾਂ ਤੇ ਮੇਰੇ ਖਿਆਲ ਦੇ ਨਾਲ ਹੁਣ ਤੱਕ ਸਿੱਧੂ ਵੀ ਨਹੀਂ ਬੋਲਿਆ। ਔਰ ਉਹਦੇ ਬੋਲਣ ਦੀ ਦੇਰ ਸੀਗੀ, ਉਸ ਤੋਂ ਬਾਅਦ ਭਾਰਤ ਭੂਸ਼ਣ ਆਸ਼ੂ ਜਿਹੜੇ ਕਿ ਸਮਝੇ ਜਾਂਦੇ ਕੈਪਟਨ ਅਮਰਿੰਦਰ ਸਿੰਘ ਖੇਮੇ ਦੇ ਖਾਸ ਬੰਦੇ ਨੇ, ਉਹ ਵੀ ਪ੍ਰਗਟ ਸਿੰਘ ਦੇ ਹੱਕ 'ਚ ਬੋਲ ਪਏ। ਇਹ ਨਵੀਂ ਡਿਵੈਲਪਮੈਂਟ ਹੋਈ। ਔਰ ਇੱਥੋਂ ਤੱਕ ਕਿ ਪ੍ਰਤਾਪ ਸਿੰਘ ਬਾਜਵਾ ਵੀ ਬੋਲ ਪਏ ਦੇਰ ਸ਼ਾਮ ਤੱਕ। ਤਾਂ ਕਿੰਨੀ ਦੇਖੋ ਹਿਲ ਜੋਲਿਆ। ਇਸ ਤੋਂ ਪਹਿਲਾਂ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਆ ਉਹ ਸਿੱਧੂ ਦੇ ਨਾਲ ਤਕਰੀਬਨ ਖਲੋ ਚੁੱਕੇ ਆ। ਉਹਨਾਂ ਨੇ ਤਾਂ ਕੈਪਟਨ ਸਾਹਿਬ ਨੇ ਇੱਥੋਂ ਤੱਕ ਕਿਹਾ ਕਿ ਕੈਪਟਨ ਸਾਹਿਬ ਮੈਂ ਤੁਹਾਡੇ ਨਾਲ ਆ, ਕਾਂਗਰਸ ਨਾਲ ਆ, ਪਰ ਅਸੂਲ ਨਹੀਂ ਛੱਡ ਸਕਦੇ, ਗੁਰੂ ਸਾਹਿਬ ਦੀ ਬੇਅਦਬੀ ਦੇ ਮਾਮਲੇ 'ਚ ਇੱਧਰ ਹੀ ਆ। ਤਾਂ ਤੁਸੀਂ ਦੇਖੋ ਕਿ ਕਿੰਨੀ ਜ਼ਿਆਦਾ ਧੜੇਬੰਦੀ ਹੋ ਗਈ ਆ। ਜੇ ਇਸ ਧੜੇਬੰਦੀ ਨੂੰ ਸੰਭਾਲਿਆ ਨਾ ਗਿਆ ਤੇ ਗੱਲ ਬਹੁਤ ਗਾਂਹ ਤੱਕ ਜਾਏਗੀ। ਪਰ ਦੂਜੇ ਪਾਸੇ ਜਿਹੜਾ ਚੰਨੀ ਦਾ ਮਾਮਲਾ, ਤੁਹਾਨੂੰ ਯਾਦ ਹੋਣਾ ਚੰਨੀ ਦੇ ਖਿਲਾਫ ਇੱਕ ਸ਼ਿਕਾਇਤ ਗਈ ਸੀਗੀ ਜੀ ਜੀ, ਇੱਕ ਬੀਬੀ ਅਫਸਰ ਨੇ ਕੀਤੀ ਸੀਗੀ ਸ਼ਿਕਾਇਤ ਕਿ ਇਹ ਮੈਨੂੰ ਤੰਗ ਕਰਦਾ ਹੈ। ਪਤਾ ਨਹੀਂ ਕਿੰਨਾ ਕੁ ਸੱਚ ਆ ਕੀ ਕੁਛ ਆ। ਤਾਂ ਚਲੋ ਉਦੋਂ ਰੌਲਾ ਪਿਆ, ਜਦੋਂ ਰੌਲਾ ਪਿਆ ਤੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਹਿ ਕੇ ਨਿਬੇੜਾ ਕਰ ਦਿੱਤਾ ਸੀਗਾ ਕਿ ਦੇਖੋ ਜੀ ਉਹ ਲਾਈਵ ਹੋ ਗਿਆ, ਕੁਛ ਨਹੀਂ ਹੈ। ਮਤਲਬ ਤੁਹਾਨੂੰ ਸ਼ਾਇਦ ਚੇਤਾ ਹੋਏਗਾ ਉਹਨਾਂ ਰਿਪੋਰਟਾਂ ਦਾ ਕਿ ਗੱਲ ਇਹਨਾਂ ਨੇ ਆਈ ਗਈ ਕਰ ਦਿੱਤੀ ਸੀਗੀ। ਤਾਂ ਉਸ ਸਮੇਂ ਜਿਹੜੀ ਹੈਗੀ ਬੀਬੀ ਗੁਲਾਟੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ, ਇਹਨੇ ਸੋਮੋਟੋ ਭੇਜਿਆ ਸੀਗਾ, ਇੱਕ ਨੋਟਿਸ ਭੇਜਿਆ ਸੀਗਾ 7 ਦਿਨਾਂ 'ਚ ਜਵਾਬ ਦੇਣ ਵਾਸਤੇ ਆਖਿਆ ਸੀ। ਤੇ ਜਵਾਬ ਕਿਹਨੇ ਦੇਣਾ ਸੀ ਜਦੋਂ ਮੁੱਖ ਮੰਤਰੀ ਨੇ ਕਹਿਤਾ। ਇਹ ਮਹਿਲਾ ਕਮਿਸ਼ਨ ਵੀ ਚੁੱਪ ਕਰ ਗਿਆ। ਹੁਣ ਅਚਾਨਕ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਬੀਬੀ ਗੁਲਾਟੀ ਕਹਿੰਦੀ ਆ ਕਿ ਅਫਸਰ ਕਹਿੰਦੇ ਆ ਕਿ ਤੂੰ ਚੰਨੀ ਦੇ ਨਾਲ ਮਿਲੀ ਹੋਈ ਆ, ਤੂੰ ਉਹਦਾ ਸਾਥ ਨਹੀਂ ਦਿੱਤਾ, ਤੇ ਇੱਕ ਨੋਟਿਸ ਮੈਂ ਫੇਰ ਕੱਢ ਰਹੀ ਹਾਂ, ਜੇ 7 ਦਿਨਾਂ 'ਚ ਸਰਕਾਰ ਨੇ ਜਵਾਬ ਨਾ ਦਿੱਤਾ ਤੇ ਮੈਂ ਧਰਨੇ ਤੇ ਪੈ ਜੂਗੀ ਮਟਕਾ ਚੌਂਕ ਦੇ ਵਿੱਚ। ਇਹ ਪਹਿਲਾ ਮੌਕਾ ਹੈ ਜਦੋਂ ਮੇਰੇ ਖਿਆਲ ਦੇ ਨਾਲ ਮਹਿਲਾ ਚੇਅਰਪਰਸਨ ਜਿਹੜੀ ਹੈ ਕਮਿਸ਼ਨ ਦੀ, ਉਹ ਇਸ ਤਰ੍ਹਾਂ ਬੋਲ ਰਹੀ ਹੈ। ਔਰ ਦੇਖੋ ਇਹਦੇ ਪਿੱਛੇ ਕੀ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਕਮਿਸ਼ਨਾਂ ਦੇ ਵਿੱਚ ਬੰਦੇ ਜਾਂ ਬੀਬੀਆਂ ਲਾਈਆਂ ਜਾਂਦੇ ਆ ਜਾਂ ਲਾਏ ਜਾਂਦੇ ਆ, ਜਿੱਦਾਂ ਵੀ ਹੈ, ਤਾਂ ਉਹ ਅਪੁਆਇੰਟ ਕੌਣ ਕਰਦਾ ਸਭ ਨੂੰ ਪਤਾ ਵਾ। ਹੁਣ ਇਸ ਮੌਕੇ ਤੇ ਕਿਉਂ ਬੋਲਿਆ ਜਾ ਰਿਹਾ ਸਭ ਨੂੰ ਪਤਾ ਵਾ, ਕਿਉਂ? ਕਿਉਂਕਿ ਚਰਨਜੀਤ ਸਿੰਘ ਚੰਨੀ ਦਾ ਇੱਕ ਮਸਲਾ ਵੱਖਰਾ ਕੀ ਹੈ ਕਿ ਜਿੱਦਾਂ ਹੁਣ ਪ੍ਰਗਟ ਸਿੰਘ ਨੂੰ ਤਾਂ ਸਿੱਧਾ ਟੈਲੀਫੋਨ ਕਰਕੇ ਕਿਹਾ ਕਿ ਹਾਂ ਵੀ ਪ੍ਰਗਟ ਸਿੰਘ ਕੀ ਸਲਾਹ ਆ, ਚਰਨਜੀਤ ਸਿੰਘ ਚੰਨੀ ਨੂੰ ਏਦਾਂ ਕਹਿਣਗੇ ਤਾਂ ਦਲਿਤ ਭਾਈਚਾਰੇ ਦੇ ਵਿੱਚ ਜਿਹੜਾ ਮੈਸੇਜ ਆਏਗਾ ਉਹ ਸਭ ਨੂੰ ਪਤਾ, ਕਿਉਂਕਿ ਚਰਨਜੀਤ ਸਿੰਘ ਚੰਨੀ ਨੇ ਵਿਕਟਮ ਕਾਰਡ ਖੇਡ ਦੇਣਾ ਨਾਲ ਦੀ ਨਾਲ ਕਿ ਮੈਂ ਦਲਿਤ ਆ, ਇਹ ਜੱਟ ਮੈਨੂੰ ਦਬਾਉਂਦੇ ਆ। ਸੋ ਇਸ ਕਰਕੇ
ਚੰਨੀ ਦਾ ਜਿਹੜਾ ਮਾਮਲਾ ਹੈ ਉਹ ਦੂਸਰੇ ਪਾਸੇ ਤੋਂ ਨਿਕਲ ਰਿਹਾ ਹੈ। ਸਮਝ ਕੇ ਨਾ ਤੁਸੀਂ ਕਿ ਕਿਉਂਕਿ ਇੱਕ ਧੜਾ ਦਲਿਤਾਂ ਦਾ ਵੀ ਜਿਹੜਾ ਸੀਗਾ ਉਹ ਮੈਦਾਨ 'ਚ ਆ ਗਿਆ। ਉਹਨਾਂ ਨੇ ਆਖਿਆ ਕਿ OBC ਨੂੰ ਮਿਲਾ ਲੋਗੇ, BC SC, ਇਹ ਸਾਰੀਆਂ ਜਿਹੜੀਆਂ ਸਾਡੀਆਂ ਵੋਟਾਂ ਨੇ ਉਹ ਮਿਲਾ ਲਓ ਤੇ ਅਸੀਂ ਤਾਂ ਬਹੁਤ ਵੱਡਾ ਵੋਟ ਬੈਂਕ ਬਣਦੇ ਆ। ਉਹਦਾ ਸਾਨੂੰ ਕੀ ਦਿੱਤਾ ਜਾਂਦਾ ਆ? ਉਹਦਾ ਕੱਖ ਵੀ ਨਹੀਂ ਹੈ ਸਾਡੇ ਕੋਲ। ਸੋ ਸਾਨੂੰ ਵੱਡਾ ਉਹਦਾ ਚਾਹੀਦਾ। ਤਾਂ ਇਹ ਖੇਮਾਬੰਦੀ ਵੀ ਹੋਈ, ਇਹਦੀ ਧੜੇਬੰਦੀ ਹੋਈ। ਸੋ ਇਸ ਕਰਕੇ ਇਹ ਮਾਮਲਾ ਵੀ ਇਸੇ ਚੀਜ਼ ਨਾਲ ਜੋੜਿਆ ਜਾ ਰਿਹਾ। ਕਮਾਲ ਦੀ ਗੱਲ ਆ, ਕਮਾਲ ਦੀ ਗੱਲ ਇਹ ਆ ਕਿ ਪ੍ਰਗਟ ਨੇ ਅੱਜ ਕੀਤੀ, ਪ੍ਰਗਟ ਸਿੰਘ ਨੇ ਅੱਜ ਕੀਤੀ ਹੈ ਪ੍ਰੈਸ ਕਾਨਫਰੰਸ, ਬੀਬੀ ਗੁਲਾਟੀ ਨੇ ਅੱਜ ਐਲਾਨ ਕੀਤਾ। ਪਰ ਕਮਾਲ ਦੀ ਜਿਹੜੀ ਗੱਲ ਆ ਕਿ ਇਹ ਖਬਰ ਕੱਲ ਹੀ ਅਖਬਾਰਾਂ 'ਚ ਲਿਖੀ ਜਾ ਚੁੱਕੀ ਸੀ ਕਿ ਮੰਤਰੀਆਂ ਨੂੰ, MLAs ਨੂੰ ਦਬਾਇਆ ਜਾ ਰਿਹਾ ਕੈਪਟਨ ਅਮਰਿੰਦਰ ਸਿੰਘ ਵੱਲੋਂ, ਔਰ ਚਰਨਜੀਤ ਚੰਨੀ ਦਾ ਮਾਮਲਾ ਖੁੱਲਣ ਜਾ ਰਿਹਾ। ਮਤਲਬ ਕਿ ਅੰਦਰ ਖਾਤੇ ਸਭ ਕੁਝ ਚੱਲ ਰਿਹਾ ਸੀਗਾ। ਤੇ ਇੱਧਰ ਸਿੱਧੂ ਦੀ ਵਿਜੀਲੈਂਸ ਦੀ ਜਾਂਚ ਪੜਤਾਲ, ਜਿਹਦੇ ਬਾਰੇ ਹੁਣ ਸੁਨੀਲ ਜਾਖੜ ਬੋਲੇ ਜਦੋਂ ਖਲਾਰਾ ਜ਼ਿਆਦਾ ਪੈ ਗਿਆ, ਕਹਿੰਦੇ ਕਿ ਨਹੀਂ ਨਹੀਂ ਜੀ ਉਹ ਤਾਂ ਗਲਤ ਗੱਲ ਆ, ਅਫਵਾਹ ਉੱਡੀ ਆ। ਵੈਸੇ ਉਹਨਾਂ ਨੇ ਗੱਲ ਟਿਕਾਉਣ ਦਾ ਯਤਨ ਕੀਤਾ, ਪਰ ਮੈਨੂੰ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜਾ ਕਰੰਟ ਇਸ ਮਾਮਲੇ 'ਚ ਲੱਗਿਆ, ਕਿਉਂਕਿ ਟੋਟਲੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇੱਕ ਤਾਂ ਪ੍ਰਗਟ ਸਿੰਘ ਬਿਲਕੁਲ ਇਹ ਖਡਾ ਕੇ ਨਿਕਲ ਆਇਆ, ਸਿੱਧੂ ਕਹਿੰਦਾ ਆ ਜਾਓ ਵੈਲਕਮ ਆ, ਲਾ ਲਓ ਜ਼ੋਰ ਜਿਹੜਾ ਲਾਉਣਾ। ਤਾਂ ਇੱਧਰ ਆਪਣੇ ਇਹਨਾਂ ਦੇ ਖਾਸ ਬੰਦੇ ਜਿਹੜੇ ਆ ਉਹ ਵੀ ਇਹ ਖੜਾ ਕੇ ਉੱਧਰ ਖੜਨਾ ਸਟਾਰਟ ਕਰ ਚੁੱਕੇ ਆ। ਔਰ ਕੈਪਟਨ ਅਮਰਿੰਦਰ ਸਿੰਘ ਦਾ ਲੋਕਾਂ 'ਚ ਵੀ ਮੈਸੇਜ ਬੜਾ ਨੈਗੇਟਿਵ ਜਾਣ ਡਿਆ ਕਿ ਇਹ ਕਿਹੜੇ ਪੱਧਰ ਤੇ ਚਲਾ ਗਿਆ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਵਾਹ ਐਤਕੀ ਬਹੁਤ ਉਲਟ ਪਰਿਸਥਿਤੀਆਂ ਨਾਲ ਪੈਣ ਜਾ ਰਿਹਾ ਵਾ। ਜੀ 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 ਅਗਲੀ ਜਿਹੜੀ ਗੱਲ ਕਰਦੇ ਜਾਈਏ, CBI ਦੀਆਂ ਗ੍ਰਿਫਤਾਰੀਆਂ ਵਿਰੁੱਧ ਬੰਗਾਲ ਦੇ ਵਿੱਚ ਜ਼ੋਰਦਾਰ ਹੰਗਾਮਾ। ਹਾਂਜੀ ਦੇਖੋ, ਇਹਨਾਂ ਦੇ ਬੰਦੇ ਅਰੈਸਟ ਕੀਤੇ ਨੇ, 2 ਤਾਂ ਮੇਰੇ ਖਿਆਲ ਦੇ ਨਾਲ ਮੰਤਰੀ ਹੈ ਤੇ ਇੱਕ ਅੱਧਾ MLA ਵੀ ਆ। ਹੁਣ ਮੈਨੂੰ ਪੱਕਾ ਨਹੀਂ, ਐਗਜ਼ੈਕਟ ਨਹੀਂ ਗਿਣਤੀ ਦਾ, ਕਿਉਂਕਿ ਓਫੀਸ਼ੀਅਲੀ ਕੋਈ ਪ੍ਰੈਸ ਕਾਨਫਰੰਸ ਇਹਨਾਂ ਨੇ ਕੀਤੀ ਨਹੀਂ CBI ਵਾਲਿਆਂ ਨੇ। ਵੱਖ-ਵੱਖ ਖਬਰਾਂ ਨੇ, ਕੋਈ 3 ਕਹਿੰਦਾ, ਕੋਈ 4 ਕਹਿੰਦਾ ਗ੍ਰਿਫਤਾਰੀਆਂ। ਜਦੋਂ ਇਹ ਗ੍ਰਿਫਤਾਰੀਆਂ ਸਾਜਰੇ ਹੋਈਆਂ ਨੇ, ਤੜਕੇ ਹੋਈਆਂ, ਉਸ ਤੋਂ ਬਾਅਦ ਜਿਹੜੇ TMC ਵਾਲੇ ਆ ਉਹ ਇਕੱਠੇ ਹੋ ਗਏ, ਉਹਨਾਂ ਨੇ ਇਕੱਠ ਮਾਰਨੇ ਸ਼ੁਰੂ ਕਰ ਦਿੱਤੇ। ਜਿਹੜਾ CBI ਦਾ ਹੈੱਡਕੁਆਟਰ ਹੈ ਉਹ ਘੇਰ ਲਿਆ ਗਿਆ। ਬੀਬੀ ਮਮਤਾ ਬੈਨਰਜੀ ਆ ਗਈ ਤੇ ਕਿਹੜਾ ਫਿਰ ਕੋਵਿਡ ਪ੍ਰੋਟੋਕਾਲ ਤੇ ਕਿਹੜੀਆਂ ਉੱਥੇ ਦੂਰੀਆਂ, ਉੱਥੇ ਜਮਾਵੜਾ ਹੋ ਗਿਆ, ਬਹੁਤ ਜ਼ਿਆਦਾ ਹਜੂਮ ਜੁੜ ਗਿਆ। ਉਹਨਾਂ ਦਾ ਜਿਹੜਾ ਉੱਥੇ ਨੀਮ ਫੌਜੀ ਦਸਤਿਆਂ ਦਾ ਟੋਲਾ ਸੀ ਉਹਨਾਂ ਦੇ ਨਾਲ ਵੀ ਟਾਕਰਾ ਹੋਇਆ, ਲਾਠੀ ਚਾਰਜ, ਕਿਧਰੇ ਪੱਥਰਬਾਜੀ, ਬਹੁਤ ਕੁਝ ਹੋਇਆ। 6 ਘੰਟੇ ਬੀਬੀ ਮਮਤਾ ਬੈਨਰਜੀ ਵੀ ਬੈਠੀ ਰਹੀ। ਬੀਬੀ ਕਹਿੰਦੀ ਕਿ ਮੈਨੂੰ ਵੀ ਗ੍ਰਿਫਤਾਰ ਕਰ ਲਓ ਭਾਈ। ਤਾਂ ਉਹਨੂੰ ਤਾਂ ਗ੍ਰਿਫਤਾਰ ਨਹੀਂ ਕੀਤਾ। ਤਕਰੀਬਨ ਬਾਅਦ ਦੁਪਹਿਰ ਉਹ ਉੱਥੋਂ ਨਿਕਲ ਗਈ ਸੀਗੀ, ਪਰ ਉਦੋਂ ਤੱਕ ਬਹੁਤ ਕੁਝ ਹੋ ਚੁੱਕਾ ਸੀਗਾ। ਮਤਲਬ ਕਿ ਲੋਕ ਬਹੁਤ ਇਕੱਠੇ ਹੋ ਗਏ, ਬੁਰਾ ਹਾਲ ਸੀਗਾ। ਸੋ ਹੁਣ ਦੇਖੋ ਅੱਗੇ ਕੀ ਬਣਦਾ, ਪਰ CBI ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਹੀ ਨਹੀਂ ਲਿਆ, ਦੱਸਿਆ ਕਿ ਗ੍ਰਿਫਤਾਰੀ ਵੀ ਪਾ ਦਿੱਤੀ ਹੈ। ਪਰ ਗੱਲ ਤਾਂ ਉਹੀ ਆ ਕਿ ਹੁਣ ਦੇਖੋ ਉਹ ਜਿਵੇਂ ਕਹਿੰਦੇ ਨਾ ਕਿ ਹਿੰਦੀ ਦਾ ਇੱਕ ਚੈਨਲ ਦੱਸ ਰਿਹਾ ਸੀਗਾ ਕਿ ਚੁਣਾਵ ਸੇ ਤਨਾਵ, ਮਤਲਬ ਕਿ ਕੀ ਇਹ ਚੋਣਾਂ ਦਾ ਬਦਲਾ ਵਾ? ਕਿਉਂਕਿ ਜਿਹੜੀ ਹੋਈ ਆ ਉਹ ਇੱਕ ਗਾਣਾ ਸੀ, ਜਿਹੜੀ ਤੂੰ ਸਾਡੇ ਨਾਲ ਕੀਤੀ ਕਿਸੇ ਨੂੰ ਦੱਸਣ ਜੋਗੇ ਨਹੀਂ। ਮਤਲਬ ਕਿ ਜਿਹੜੀ ਇਹਨਾਂ ਨਾਲ ਹੋਈ ਉਹ ਤਾਂ ਸਭ ਨੂੰ ਪਤਾ। ਤੇ ਬੀਬੀ ਨੇ ਆਖਿਆ ਸੀ ਖੇਲਾ ਹੋਵੇ, ਤੇ ਇਹਨਾਂ ਨੇ CBI ਵਾਲਾ ਜਿਹੜਾ ਠੇਲਾ ਉਹ ਠੇਲ ਦਿੱਤਾ ਉਧਰ। ਵੈਸੇ ਇਹ ਮਾਮਲਾ ਹੈਗਾ ਇੱਕ ਸਟਿੰਗ ਦਾ ਜੁੜਿਆ। ਸਟਿੰਗ ਨਾਲ ਜੁੜਿਆ ਇਹ ਆ ਕਿ ਇੱਕ ਨਿਊਜ਼ ਵੈਬਸਾਈਟ ਨੇ ਇੱਕ ਸਟਿੰਗ ਕੀਤਾ ਸੀਗਾ, ਜਿਹਦੇ ਵਿੱਚ ਮਤਲਬ ਕਿ ਕੁਛ ਸਿਆਸਤਦਾਨਾਂ ਨੂੰ ਉਹਨਾਂ ਨੇ ਪੈਸੇ ਆਫਰ ਕੀਤੇ ਸਨ। ਅੱਜ ਤੋਂ 6-7 ਸਾਲ ਪਹਿਲਾਂ ਦੀ ਗੱਲ ਆ। ਤਾਂ ਇਹਨਾਂ ਨੇ ਪੈਸੇ ਜਿਹੜੇ ਕਬੂਲ ਕੀਤੇ ਸੀ, ਉਹ ਸਟਿੰਗ ਬਾਹਰ ਆ ਗਿਆ। ਉਸ ਤੋਂ ਬਾਅਦ ਹਾਈ ਕੋਰਟ ਨੇ ਜਿਹੜੀ ਇਨਵੈਸਟੀਗੇਸ਼ਨ ਸੀਗੀ CBI ਨੂੰ ਦਿੱਤੀ, ਤਾਂ ਉਹਨਾਂ ਨੇ ਰਾਜਪਾਲ ਤੋਂ ਮਨਜ਼ੂਰੀ ਲੈ ਕੇ, ਰਾਜਪਾਲ ਤੇ ਪਹਿਲਾਂ ਆਖਿਆ ਫਿਰਦਾ ਮਮਤਾ ਰਾਜ ਤੇ, ਤਾਂ ਉਹ ਰਾਜਪਾਲ ਮਨਜ਼ੂਰੀ ਦੇ ਗਿਆ ਤੇ ਇੱਥੋਂ ਆ ਜਿਹੜਾ ਕਹਿ ਲਓ ਕਿ ਪਟਾਕਾ ਪੈ ਗਿਆ। ਹੁਣ ਸਭ ਤੋਂ ਵੱਡੀ ਗੱਲ ਕੀ ਆ? ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੇ 2 ਬੰਦੇ, 2 ਵੱਡੇ ਚਿਹਰੇ ਇਹਨਾਂ ਦੇ ਵਿੱਚ ਆ, ਸ਼ੁਭੇਂਦੂ ਅਧਿਕਾਰੀ ਤੇ ਇੱਕ ਮੁਕਲ ਰਾਏ, ਉਹ ਇਸੇ ਕੇਸ ਦੇ ਵਿੱਚ, ਇਸੇ ਸਟਿੰਗ ਦੇ ਵਿੱਚ ਫੜੇ ਗਏ ਸੀਗੇ। ਹੁਣ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਚਲੋ ਠੀਕ ਆ, ਤੁਸੀਂ ਕਾਰਵਾਈ ਕਰਨੀ ਹੈ ਤਾਂ ਕਰ ਦਿੱਤੀ, ਪਰ ਜਿਹੜੇ ਬੰਦੇ ਤੁਹਾਡੇ 'ਚ ਆ ਗਏ ਨੇ ਉਹਨਾਂ ਤੇ ਕਾਰਵਾਈ ਕਿਉਂ ਨਹੀਂ? ਜੇ ਹਾਂ ਗੱਲ ਸੰਬਿਤ ਪਾਤਰਾ ਨੂੰ ਪੁੱਛੀ ਕਿ ਹਾਂ ਭਾਈ, ਕਹਿੰਦਾ ਇਹ ਗੱਲ ਤੁਸੀਂ ਕੋਰਟ 'ਚ ਜਾ ਕੇ ਕਹੋ, ਹੱਦ ਹੋ ਗਈ ਆ। ਕਹਿੰਦਾ ਜੀ ਇਹ ਗੱਲ ਜਾ ਕੇ CBI ਨੂੰ ਪੁੱਛੋ, ਕੋਰਟ ਨੂੰ ਪੁੱਛੋ, ਬਾਕੀ ਗੱਲਾਂ ਸਾਡੇ ਤੋਂ ਪੁੱਛ ਲਓ, ਅਸੀਂ ਜਵਾਬ ਦੇ ਦਿੰਦੇ ਹਾਂ। ਮਤਲਬ ਕਿ ਉਹੀ ਜਿਵੇਂ ਕਹਿੰਦੇ ਆ ਕਿ ਦੂਜੇ ਦੀਆਂ ਹੱਥ 'ਚ ਤੇ ਆਪਦੀਆਂ ਕੱਚ 'ਚ
ਮਤਲਬ ਕਿ ਜੇ ਇਹ ਪੁੱਛਿਆ ਜਾਂਦਾ ਕਿ ਸ਼ੁਭੇਂਦੂ ਅਧਿਕਾਰੀ ਵੀ ਤਾਂ ਪੈਸੇ ਲੈਂਦਾ ਫੜਿਆ ਗਿਆ, ਮੁਕੁਲ ਰਾਏ ਵੀ ਪੈਸੇ ਲੈਂਦਾ ਫੜਿਆ ਗਿਆ ਸਟਿੰਗ ਦੇ ਵਿੱਚ, ਉਹ ਬੰਦੇ ਤਾਂ ਤੁਹਾਡੇ ਕੋਲ ਆ ਕੇ ਤੁਹਾਡੇ ਕੋਲ ਡਿਟਰਜੈਂਟ ਇੱਦਾਂ ਦਾ ਕਿ ਉਹ ਜਿਵੇਂ ਹੁੰਦਾ ਨਾ ਸਫਾਈ ਕਰ ਦਿੰਦਾ, ਸਫੈਦੀ ਜਿਹੜੀ ਆ ਪੂਰੀ ਲਿਸ਼ਕਾ ਦਿੰਦਾ, ਸਭ ਦਾਗ ਧੋ ਦਿੰਦਾ, ਤੇ ਜਿਹੜਾ ਬੰਦਾ ਉਧਰ ਆ ਉਹ ਗੁਨਾਹਗਾਰ ਆ ਤੁਹਾਡੀ ਨਜ਼ਰ ਦੇ ਵਿੱਚ, ਤੇ ਜਿਹੜਾ ਤੁਹਾਡੇ ਨਾਲ ਹੈ ਤੁਸੀਂ ਉਹਦੀ ਗੱਲ ਕਹਿੰਦੇ ਹੋ ਕਿ ਜਾ ਕੇ ਸੀਬੀਆਈ ਨੂੰ ਪੁੱਛ ਲਓ। ਹੱਦ ਹੋ ਗਈ ਹੈ, ਦੇਸ਼ ਤੁਹਾਨੂੰ ਪੁੱਛੂਗਾ, ਸੀਬੀਆਈ ਨੂੰ ਕਿਉਂ ਪੁੱਛੇ? ਜੀ ਜੀ ਜੀ। ਅਗਲੀ ਗੱਲ ਕਰੀਏ, ਸਿੱਟ ਨੇ 6 ਡੇਰਾ ਪ੍ਰੇਮੀ ਚੁੱਕੇ ਪੁਲਿਸ ਰਿਮਾਂਡ ਤੇ ਭੇਜਿਆ। ਹਾਂਜੀ, ਇਹਨਾਂ ਨੂੰ 4 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ। ਇਹ ਉਹੀ ਡੇਰਾ ਪ੍ਰੇਮੀ ਨੇ ਰਾਜਕਰਨਵੀਰ ਸਿੰਘ ਜੀ, ਜਿਨ੍ਹਾਂ ਨੂੰ ਇੱਕ ਵਾਰੀ ਪਹਿਲਾਂ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ। ਤੁਹਾਨੂੰ ਯਾਦ ਹੋਣਾ ਜਦੋਂ ਖੱਟੜਾ ਸਾਹਿਬ ਇਸ SIT ਨੂੰ ਲੀਡ ਕਰ ਰਹੇ ਸੀ, ਜਿਨ੍ਹਾਂ ਦੇ ਸਪੁੱਤਰ ਇਲੈਕਸ਼ਨ ਵੀ ਲੜ ਚੁੱਕੇ ਆ, ਅਕਾਲੀ ਦਲ ਬਾਦਲ ਦੇ ਆਗੂ ਹੈ, ਤਾਂ ਉਹਨਾਂ ਨੇ ਲੀਡ ਕੀਤਾ ਸੀ ਜਦੋਂ, ਤਾਂ ਇਹਨਾਂ ਨੇ ਪਿਛਲੇ ਸਾਲ ਮੇਰੇ ਖਿਆਲ ਦੇ ਨਾਲ ਗ੍ਰਿਫਤਾਰੀਆਂ ਕੀਤੀਆਂ ਸੀਗੀਆਂ, ਜਾਂ ਪਿਛਲੇ ਤੋਂ ਪਿਛਲਾ ਸਾਲ ਸੀ, ਮੈਨੂੰ ਪੱਕਾ ਯਾਦ ਨਹੀਂ ਹੈ। ਤਾਂ ਤੁਹਾਨੂੰ ਯਾਦ ਹੋਏਗਾ ਬਖੂਬੀ ਕਿ ਉਸ ਸਮੇਂ ਇਹ ਬਹੁਤ ਹੱਦ ਤੱਕ ਦਾਅਵਾ ਕਰ ਰਹੇ ਸੀ ਕਿ ਸਭ ਕੁਛ ਅਸੀਂ ਇਹ ਮਾਮਲਾ ਜਿਹੜਾ ਹੱਲ ਕਰ ਦਿੱਤਾ ਹੈ। ਤਾਂ ਉਸ ਤੋਂ ਬਾਅਦ ਕੀ ਹੈ ਕਿ ਮਾਮਲਾ ਉਲਝਵਾ ਹੋ ਗਿਆ, ਉਹਨਾਂ ਨੂੰ ਜ਼ਮਾਨਤਾਂ ਮਿਲ ਗਈਆਂ 4 ਮਹੀਨਿਆਂ ਬਾਅਦ। ਹੁਣ ਕਿਉਂਕਿ ਖੱਟੜਾ ਸਾਹਿਬ ਨੂੰ ਹਟਾ ਦਿੱਤਾ ਗਿਆ ਸੀ SIT ਤੋਂ, ਤਾਂ ਇਹ ਜਿਹੜੇ ਨਵੇਂ ਆਏ SIT ਮੁਖੀ, ਇਹਨਾਂ ਦੇ ਕਹਿ ਲਓ ਕਿ ਅਗਵਾਈ ਦੇ ਵਿੱਚ ਇਹ ਜਿਹੜੇ ਨਵੇਂ ਹੁਣ ਪਰਤ ਖੋਲ੍ਹੇ ਜਾ ਰਹੇ ਆ, ਉਹਦੇ ਤਹਿਤ ਗ੍ਰਿਫਤਾਰੀਆਂ ਫੇਰ ਹੋ ਗਈਆਂ। ਨੰਬਰ 1, ਇਹਦੇ 'ਚ ਕੀ ਹੁੰਦਾ ਕਿ ਜਦੋਂ ਕਿਸੇ ਕੇਸ ਦੇ ਵਿੱਚ ਪਹਿਲਾਂ ਬੇਲ ਮਿਲ ਚੁੱਕੀ ਹੋਵੇ ਕਿਸੇ ਵੀ ਦੋਸ਼ੀ ਨੂੰ, ਦੁਬਾਰਾ ਬੇਲ ਹਾਸਲ ਕਰਨੀ ਕੋਈ ਬਹੁਤੀ ਵੱਡੀ ਗੱਲ ਨਹੀਂ ਹੁੰਦੀ, ਮਿਲ ਜਾਂਦਾ ਕਿਉਂਕਿ ਗਰਾਊਂਡ ਹੁੰਦਾ। ਦੂਜੀ ਚੀਜ਼ ਇਹ ਆ ਕਿ ਦੇਖੋ, ਸਭ ਤੋਂ ਵੱਡੀ ਗੱਲ ਆ, ਇਹ ਮਾਮਲਾ ਮੰਨ ਲਓ ਆ ਦੂਜੀ SIT ਹੋ ਗਈ। ਦੂਜੀ SIT ਤੋਂ ਭਾਵ ਇਹ ਆ ਕਿ ਜਿਹੜੇ ਇਹਨੂੰ ਹੈਡ ਕਰ ਰਹੇ ਨੇ, ਲੀਡ ਕਰ ਰਹੇ ਨੇ, ਉਹ ਬਦਲੇ ਆ। ਹੋ ਸਕਦਾ ਕੱਲ ਨੂੰ ਕੋਈ ਤੀਜਾ ਵੀ ਆ ਜਾਏ, ਫਿਰ ਇਹਨਾਂ ਦੀ ਗ੍ਰਿਫਤਾਰੀ ਹੋ ਜੂ, ਕਿਉਂਕਿ ਇਹ ਤਾਂ 2 ਮਹੀਨਿਆਂ ਨੂੰ 4 ਮਹੀਨਿਆਂ ਨੂੰ ਫਿਰ ਘਰ ਨੂੰ ਆ ਜਾਣਗੇ। ਤਾਂ ਕੀ ਇਹ ਸਿਲਸਿਲਾ ਇਸੇ ਤਰ੍ਹਾਂ ਹੀ ਚੱਲੂਗਾ ਕਿ ਤੁਸੀਂ ਲੋਕਾਂ ਦੇ ਅਥਰੂ ਬਸ ਮਾੜੇ ਜੇ ਪਹੁੰਚ ਕੇ ਤੇ ਮੁੜ ਕੇ ਫਿਰ ਚਪੇੜ ਮਾਰ ਦਿਓ? ਇਹ ਚੱਲਦਾ ਕੀ ਆ? ਕਿਉਂਕਿ ਦੇਖੋ, ਜਿਹੜੇ ਇਹਨਾਂ ਤੋਂ ਉੱਤੇ ਬੈਠੇ ਸੀਗੇ, ਮਤਲਬ ਕਿ ਮਹਿੰਦਰਪਾਲ ਬਿੱਟੂ ਦੀ ਤਾਂ ਗੱਲ ਹੀ ਛੱਡ ਦਿਓ, ਉਦੋਂ ਤਾਂ ਕਤਲ ਹੋ ਗਿਆ। ਜਿਹੜੇ ਉੱਤੇ ਬੈਠੇ ਸੀ, ਕਲੇਰ ਵਰਗੇ, ਧੂਰੀ ਵਰਗੇ, ਇੱਕ ਹੋਰ ਆ ਬਹੁਤ, ਉਹ ਵੀ ਇਹਨਾਂ ਦਾ ਮਤਲਬ ਕਿ ਪਹੁੰਚਿਆ ਹੋਇਆ ਬੰਦਾ ਸੀ ਇੱਕ, ਉਹਦੀ ਕੋਈ ਗੱਲ ਹੀ ਨਹੀਂ ਕਰਦਾ। ਜੇ ਤੁਸੀਂ ਉਹਨਾਂ ਤੱਕ ਨਹੀਂ ਪਹੁੰਚੋਗੇ ਤੇ ਜਿਹੜੇ ਉਹਨਾਂ ਦੇ ਪਿੱਛੇ ਬੈਠੇ ਆ, ਸਿਖਰ ਤੇ ਬੈਠੇ ਆ, ਫਿਰ ਉਹ ਕਦੋਂ ਫੜੇਗਾ? ਜਦ ਤੱਕ ਉਹ ਨਹੀਂ ਫੜੇ ਜਾਣਗੇ, ਕੌਨਸਪੀਰੇਸੀ ਹੱਲ ਕਿੱਦਾਂ ਹੋਏਗੀ? ਇਹ ਕਹਾਣੀ ਸਟੈਬਲਿਸ਼ ਕਿੱਦਾਂ ਹੋਏਗੀ? ਬਹੁਤ ਵੱਡਾ ਚੈਲੰਜ ਆ ਇਸ ਕੇਸ ਦੇ ਵਿੱਚ ਕਿ ਜਦ ਤੱਕ ਤੁਸੀਂ ਸਾਰੀ ਕੌਨਸਪੀਰੇਸੀ ਨੂੰ ਦੇੜੋਗੇ ਨਹੀਂ, ਜਦ ਤੱਕ ਤੁਸੀਂ ਸਿਖਰ ਤੇ ਬੈਠੇ ਸਾਜ਼ਿਸ਼ਕਰਤਾ ਤੱਕ ਨਹੀਂ ਜਾਓਗੇ, ਤਦ ਤੱਕ ਕੋਰਟ ਦੇ ਵਿੱਚ ਸਥਿਤੀਆਂ ਕਿਵੇਂ ਸਾਫ਼ ਹੋਣਗੀਆਂ? ਮੈਨੂੰ ਤਾਂ ਸਮਝ ਨਹੀਂ ਆਉਂਦੀ। ਸੋ ਇਹ ਉਲਝੀਆਂ ਕਹਾਣੀਆਂ ਸਗੋਂ ਬਣਦੀਆਂ ਜਾ ਰਹੀਆਂ। ਜੇ ਕੁਛ ਕਰਨਾ ਵਾਕਿਆ, ਪਹਿਲੀ ਗੱਲ ਤੇ ਕੈਪਟਨ ਅਮਰਿੰਦਰ ਸਿੰਘ ਦੇ ਵਿੱਚ ਹੁਣ ਕੁਛ ਵੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ। ਜ਼ਾਤੀ ਤੌਰ ਤੇ ਮੈਨੂੰ ਤਾਂ ਸ਼ਬਦ ਕੌੜੇ ਆ, ਮਾਫ ਕਰਨਾ, ਕਿ ਮੈਨੂੰ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ ਕਿ ਹੁਣ 6 ਮਹੀਨਿਆਂ ਦੇ ਵਿੱਚ ਐਸਾ ਚਮਤਕਾਰ ਹੋਊਗਾ ਕਿ ਸਾਰੇ ਮਸਲੇ ਹੱਲ ਹੋ ਜਾਣੇ। ਬੇਅਦਬੀਆਂ ਵਾਲਾ ਵੀ, ਬਾਈਬਲ ਵਾਲਾ ਵੀ, ਮੌੜ ਬੰਬ ਧਮਾਕਾ ਵੀ, ਡਰੱਗ ਦਾ ਵੀ, ਬੇਰੁਜ਼ਗਾਰੀ ਦਾ ਵੀ, ਹੈਲਥ ਦਾ ਵੀ, ਐਜੂਕੇਸ਼ਨ ਦਾ ਵੀ, ਮਤਲਬ ਕਿ ਸਾਰੇ। ਮਾਫੀਆ ਤਾਂ ਛੱਡੋ, ਖੜਾ ਮਾਫੀਆ ਤਾਂ ਇਹਨਾਂ ਨੇ ਕਮਾਲ ਹੀ ਕਰ ਦਿੱਤੀ ਹੈ ਨਾ। ਦੇਖੋ ਹੁਣ ਰੇਤਾ ਜਿਹੜਾ ਉਹ ਕਿੱਦਾਂ ਇੱਕ ਕਾਰਪੋਰੇਸ਼ਨ ਬਣਾ ਕੇ ਤੇ ਕਿੰਨਾ ਵਧੀਆ ਢੰਗ ਨਾਲ ਵੇਚ ਰਹੇ ਆ। ਸ਼ਰਾਬ ਦਾ ਧੰਦਾ ਜਿਹੜਾ ਉਹ ਐਸਾ ਕਰ ਦਿੱਤਾ ਹੈ ਕਿ ਵਿਚਾਰਾ ਕੋਈ ਮੋਚੀ ਵੀ ਹੋਵੇ ਉਹ ਵੀ ਠੇਕੇ ਖਰੀਦ ਸਕਦਾ ਹੈ। ਫਿਰ ਜੇ ਤੁਸੀਂ ਦੇਖੋਗੇ ਜਿਹੜੀਆਂ ਬਾਦਲਕੀਆਂ ਬੱਸਾਂ, ਉਹਨਾਂ ਦੇ ਵਿੱਚ ਤੇ ਬੱਕਰੀਆਂ ਬੰਨੀਆਂ ਲੋਕਾਂ ਨੇ ਪੱਠੇ ਪਾ ਕੇ, ਸਭ ਕੁਛ ਤਾਂ ਖਤਮ ਕਰਤਾ, ਮਾਫੀਆ ਤਾਂ ਸਾਰਾ ਖਤਮ ਕਰਤਾ। ਤਾਂ ਕਹਿਣ ਦਾ ਭਾਵ ਇਹੋ ਆ ਕਿ ਉਮੀਦ ਹੈ ਨਹੀਂ ਗੀ, ਪਰ ਫਿਰ ਵੀ ਜੇ ਕਰਦੇ ਨੇ ਚਮਤਕਾਰ ਕੋ ਨਮਸਕਾਰ ਆ। ਜੇ ਫਿਰ ਵੀ ਕਰਨਾ ਚਾਹਣ ਤਾਂ ਸਭ ਤੋਂ ਜ਼ਰੂਰੀ ਚੀਜ਼ ਇਹ ਆ ਕਿ ਇੱਕ ਟਾਈਮ ਬਾਉਂਡ ਕਰਕੇ ਸਿਖਰ ਤੱਕ ਜਾਣ। ਕਿਉਂਕਿ ਇਹ ਕਹਿੰਦੇ ਕਿ ਸਾਡੇ ਕੋਲ ਕਲੇਰ ਵਰਗਿਆਂ ਦੀ ਫੋਟੋ ਹੀ ਕੋਈ ਨਹੀਂ ਹੈ, ਤੇ ਆਹ ਡੇਰੇ ਦਾ ਇੱਕ ਧੜਾ ਹੈ, ਉਹਨਾਂ ਨੇ ਧੜਾ ਧੜ ਫੋਟੋਆਂ ਜਾਰੀ ਕਰ ਦਿੱਤੀਆਂ। ਉਹਨਾਂ ਕਿਹਾ ਡੇਰੇ ਦੇ ਵਿੱਚ ਹੀ ਬੈਠਾ, ਜਿਹੜਾ ਸ਼ਾਹ ਸਤਨਾਮਪੁਰਾ ਪਿੰਡ ਆ ਉਹਦੇ ਵਿੱਚ ਹੀ ਤੇ ਬੰਦੇ ਬੈਠੇ ਆ, ਇਹਦੇ ਉੱਥੇ ਪਾਰਟੀਆਂ ਵੀ ਕਰਦੇ ਆ, ਬਾਹਰ ਅੰਦਰ ਵੀ ਜਾਂਦੇ ਆ, ਸ਼ੌਂਕ ਵੀ ਪਗਾਉਂਦੇ ਆ, ਸਾਰੇ ਵੰਨ ਸਵੰਨੇ ਖਾਣ ਪੀਣ ਵਾਲੇ। ਕਿਹੜੀਆਂ ਗੱਲਾਂ ਕਰਦੇ ਜੀ? ਸੋ ਕਹਿਣ ਦਾ ਮਤਲਬ ਇਹੋ ਆ ਕਿ ਜੇ ਤਾਂ ਇੱਥੋਂ ਤੱਕ ਹੀ ਕਹਾਣੀ ਘਮਾਈ ਜਾਂਦੀ ਆ ਤਾਂ ਫਿਰ ਤਾਂ ਸਮਝ ਲਓ ਪਾਣੀ 'ਚ ਮਧਾਣੀ ਆ। ਜੀ ਜੀ। ਤੇ ਜੇ
ਗਾਂ ਤੁਰਦੀ ਹੈ ਕਹਾਣੀ ਤੇ ਫਿਰ ਆਪਾਂ ਥੋੜੀ ਬਹੁਤੀ ਗੁੰਜਾਇਸ਼ ਰੱਖ ਸਕਦੇ ਉਮੀਦ ਵਾਲੀ ਕਿ ਹਾਂ ਭਾਈ ਹੋ ਸਕਦਾ ਚਮਤਕਾਰ ਹੋ ਜਾਵੇ। ਜੀ ਜੀ ਜੀ। ਲੁਧਿਆਣੇ ਵਿੱਚ ਸਿਮਰਜੀਤ ਬੈਂਸ ਤੇ ਕੇਸ ਦਰਜ, ਯੂਥ ਅਕਾਲੀ ਦਲ ਦਾ ਗੁਰਦੀਪ ਗੋਸ਼ੇ ਤੇ ਵੀ ਕੇਸ ਦਰਜ। ਹਾਂਜੀ, ਇਹਨਾਂ ਤੇ ਕੇਸ ਦਰਜ ਹੋ ਗਏ, ਪਰ ਦੇਖੋ ਮੈਂ ਕਹਿੰਦਾ ਕਿ ਜੇ ਤਾਜਪੁਰ ਰੋਡ ਤੇ ਵੀ ਸ਼ਰਮ ਬੈਠੀ ਹੋਵੇ ਨਾ ਪਰਲੇ ਪਾਸੇ ਲੁਧਿਆਣੇ ਦੇ ਵਿੱਚ, ਤੇ ਇਹਨਾਂ ਦੇ ਜਿਹੜੇ ਉੱਥੇ ਕਰਤੱਵ ਨੇ ਵੇਖ ਕੇ ਉਹਨੂੰ ਵੀ ਸ਼ਰਮ ਆ ਜਾਊਗੀ, ਸ਼ਰਮ ਲਊਗੀ, ਕਿਉਂਕਿ ਇਹਨਾਂ ਨੇ ਜੋ ਕੀਤਾ। ਹੁਣ ਦੇਖੋ ਲੜੇ ਕਾਹਤੋਂ ਨੇ, ਪਹਿਲੀ ਗੱਲ ਲੜਾਈ ਦਾ ਕਾਰਨ ਵੇਖੋ। ਕਾਰਨ ਇਹ ਆ ਕਿ ਅਕਾਲੀ ਦਲ ਵਾਲੇ ਕਹਿੰਦੇ ਨੇ ਕਿ ਦੇਖੋ ਜਿਹੜੀ ਇਹ ਸੜਕ ਦਾ ਉਦਘਾਟਨ ਕਰਨ ਜਾ, ਪਹਿਲੀ ਗੱਲ ਹੈ ਲੋਕ ਤੇ ਇੱਥੇ ਹੁਣ ਰੋਜੀ ਰੋਟੀ ਨੂੰ ਫਿਕਰਮੰਦ ਨੇ, ਲੋਕ ਆਪਣੇ ਸਿਹਤ ਪ੍ਰਤੀ ਫਿਕਰਮੰਦ ਨੇ, ਲੋਕ ਪਰਿਵਾਰ ਪ੍ਰਤੀ ਫਿਕਰਮੰਦ ਨੇ, ਤੇ ਇਹ ਕ੍ਰੈਡਿਟ ਵਾਰ ਹੱਦ ਹੋ ਗਈ ਆ, ਹੱਦ ਹੋ ਗਈ ਆ। ਤੇ ਇਹਨਾਂ ਨੇ ਹੁਣ ਉੱਥੇ ਉਦਘਾਟਨ ਰੱਖ ਲਿਆ। ਸਿਮਰਨਜੀਤ ਬੈਂਸ ਨੇ ਨਾਲ ਮੁੰਡਾ ਸੀ ਸਿਮਰਨਜੀਤ ਬੈਂਸ ਦਾ, ਜਦੋਂ ਗਏ ਤੇ ਅਕਾਲੀ ਦਲ ਵਾਲੇ ਆ ਗਏ, ਉਹ ਕਹਿੰਦੇ ਕਮਾਲ ਹੋ ਗਈ, ਤੀਜੀ ਵਾਰ ਤੁਸੀਂ ਉਦਘਾਟਨ ਕਰਨ ਆ ਗਏ ਜੀ, ਸਾਡੇ ਰਾਜ ਦੇ ਵਿੱਚ ਪਹਿਲਾਂ ਹੀ ਹੋ ਚੁੱਕਿਆ, ਸੜਕ ਤੇ ਐਸੀ ਬਣਾਈ ਹੈ। ਉੱਥੇ ਜਦੋਂ ਇਸ ਤਰ੍ਹਾਂ ਕੋਈ ਸਵਾਲ ਜਵਾਬ ਕੀਤੇ ਫਿਰ ਕੰਮ ਸ਼ੁਰੂ ਹੋ ਗਿਆ, ਗੰਦੀਆਂ ਗਾਲਾਂ, ਕਸੁੰਨ ਮੁੱਕੀ, ਉਹ ਜਿਵੇਂ ਉਹ ਲੜਦੇ ਨਹੀਂ ਕੁਸ਼ਤੀ WWF ਵਾਲੇ, ਹੁਣ ਤਾਂ WWE ਵਾਲੇ ਹੋ ਗਏ ਮੈਨੂੰ ਲੱਗਦਾ, ਉਹ ਬਸ ਏਦਾਂ ਤੇ ਗੰਦੀਆਂ ਗਾਲਾਂ ਕੱਢੀਆਂ। ਬੈਂਸ ਉਸੇ ਤਰ੍ਹਾਂ ਕੈਮਰੇ ਦੇ ਵਿੱਚ ਕਸੁੰਨ ਮਾਰਦਾ ਨਜ਼ਰ ਆ ਰਿਹਾ। ਮਤਲਬ ਕਿ ਕੋਈ ਲੀਡਰਾਂ ਵਾਲੀ ਗੱਲ ਨਹੀਂ, ਘੱਟ ਸ਼ਾਇਦ ਉਹਨਾਂ ਨੇ ਵੀ ਨਹੀਂ ਕੀਤੀ ਹੋਣੀ, ਮੈਨੂੰ ਨਹੀਂ ਪਤਾ, ਆਪਾਂ ਕਿਹੜਾ ਉੱਥੇ ਕੋਲ ਸਾਂ, ਪਰ ਜੋ ਹੋਇਆ ਠੀਕ ਹੈ। ਤੁਸੀਂ ਉਦਘਾਟਨ ਕਰਨ ਜਾ ਰਹੇ ਸੀ, ਤੁਹਾਡਾ ਕੋਈ ਵਿਰੋਧ ਕਰਨ ਆਇਆ ਤੇ ਉਹਨੂੰ ਟੋਲਰੈਂਟ ਕਰੋ, ਕਿੱਡੀ ਕੋਈ ਗੱਲ ਆ। ਪਰ ਜੋ ਹੋਇਆ ਸ਼ਰਮਨਾਕ ਕਰ ਆ ਕਿ ਸਾਡੇ ਲੀਡਰ ਇੱਥੋਂ ਤੱਕ ਵੀ ਜਾ ਰਹੇ ਆ, ਔਰ ਉਸ ਦੌਰ ਦੇ ਵਿੱਚ ਜਾ ਰਹੇ ਆ ਜਦੋਂ ਲੋਕ ਤੇ ਜਿਹੜੇ ਵਿਚਾਰੇ ਉਹ ਫਾਕੇ ਕੱਟਣ ਡਏ ਨੇ। ਖੈਰ ਹੁਣ ਮਾਮਲਾ ਦਰਜ ਕਰ ਲਿਆ, ਮਤਲਬ ਕਿ ਕੋਵਿਡ ਪ੍ਰੋਟੋਕਾਲ ਜੋ ਵੀ ਹੈ, ਕਰਫਿਊ ਵਗੈਰਾ ਜਿਹੜਾ ਇਹਦਾ ਉਲੰਘਣ ਹੈ, ਉਹਦਾ ਮਾਮਲਾ ਦਰਜ ਕਰ ਲਿਆ ਗਿਆ। ਜੀ ਦੇਖ ਲਓ ਹੋਇਆ ਕੀ ਤੇ ਮਾਮਲਾ ਕੀ। ਪਰਚੇ ਚੋਂ ਨਾਮ ਕੱਢਣ ਤੇ ਰਿਸ਼ਵਤ ਮੰਗਣ ਵਾਲਾ ਪੁਲਿਸ ਮੁਲਾਜ਼ਮ ਮੁਅੱਤਲ। ਹਾਂਜੀ ਦੇਖੋ ਇਹ ਵੀਕਐਂਡ ਤੋਂ ਬਾਅਦ ਕਹਿ ਲਓ ਕਿ ਫੇਰ ਸ਼ੁਰੂਆਤ ਹੋ ਗਈ ਆ। ਪੰਜਾਬ ਪੁਲਿਸ ਵਾਲਿਆਂ ਦੀ ਇੱਕ ਵੀਡੀਓ ਅੱਜ ਹੋਰ ਆਈ, ਉਹਦੇ 'ਚ ਇੱਕ ਥਾਣੇਦਾਰ ਰੱਜਿਆ ਫਿਰਦਾ ਕੱਲਾ ਹੀ ਗਲੀ 'ਚ, ਸੁੰਨੀਆਂ ਹੋ ਜਾਣ ਗਲੀਆਂ ਦੇ ਵਿੱਚ ਮਿਰਜ਼ਾ ਯਾਰ ਫਿਰੇ ਕੱਲੀ, ਜਿਹੜਾ ਆਉਂਦਾ ਉਹਨੂੰ ਕਿਸੇ ਨੂੰ ਜੱਫੀ ਪਾ ਲੈਂਦਾ, ਕਿਸੇ ਨੂੰ ਸੁੱਟ ਲੈਂਦਾ, ਉਹ ਮਤਲਬ ਕਿ ਪੂਰਾ ਤਮਾਸ਼ਾ ਕਰਦਾ। ਉਸ ਵੀਡੀਓ ਤੋਂ ਬਾਅਦ ਇਹ ਖਬਰ ਆ ਗਈ ਆ ਕਿ ਮੁੱਖ ਮੰਤਰੀ ਦੇ ਆਪਣੇ ਹੋਮ ਟਾਊਨ ਦੇ ਵਿੱਚ ਤ੍ਰਿਪੜੀ ਥਾਣੇ ਦੇ ਅੰਦਰ ਇਹ ਜਿਹੜੇ SHO ਦੇ ਗਨਮੈਨ ਸੀ, ਉਹਨਾਂ ਤੇ ਦੋਸ਼ ਲਾਏ ਇੱਕ ਵਿਅਕਤੀ ਨੇ। ਉਹ ਕਹਿੰਦਾ ਵੈਸੇ ਮੇਰੀ ਮਤਲਬ ਕਿ ਸ਼ੌਪ ਸੀਗੀ, ਯਾਰੀ ਦੋਸਤੀ ਵੀ ਸੀਗੀ, ਬਾਅਦ ਦੇ ਵਿੱਚ ਕਿਸੇ ਤੋਂ ਸ਼ਰਾਬ ਫੜੀ ਗਈ ਤੇ ਕਹਿੰਦੇ ਕਿ ਤੈਨੂੰ ਵੀ ਕੇਸ ਦੇ ਵਿੱਚ ਅੜੂੰਗਾਗੇ, 50,000 ਰੁਪਈਆ ਦੇ ਦੇ। ਤੇ ਉਹ ਕਹਿੰਦਾ ਮੈਂ ਵਿੱਚ ਬੰਦੇ ਪਾਏ ਕਿ ਮੈਂ 50,000 ਰੁਪਈਆ ਕਿੱਥੋਂ ਦੇਵਾਂ, ਪਰ ਨਹੀਂ ਗੱਲ ਬਣੀ। ਫਿਰ 30-40,000 ਤੇ ਸੈਟਿੰਗ ਹੋਈ, ਤਾਂ ਉਸ ਤੋਂ ਬਾਅਦ ਉਸ ਬੰਦੇ ਨੇ ਸਟਿੰਗ ਕਰ ਦਿੱਤਾ, ਨਾਲੇ ਵਿਜੀਲੈਂਸ ਵਾਲਿਆਂ ਨੂੰ ਦੱਸ ਦਿੱਤਾ। ਤਾਂ ਹੁਣ ਉਹ ਮੁੰਡਾ ਜਿਹਾ ਹੀ ਸੀਗਾ ਗਨਮੈਨ ਜਿਹੜਾ SHO ਦਾ ਮੁਅੱਤਲ ਕੀਤਾ। ਪਰ ਮੇਰੇ ਖਿਆਲ ਦੇ ਨਾਲ ਬਹੁਤ ਸ਼ਰਮਨਾਕ ਗੱਲ ਆ ਕਿ ਇੱਕ ਪਾਸੇ ਤਾਂ ਤੁਸੀਂ ਬਹਾਦਰੀ ਦੇ ਕਿੱਸੇ ਗਿਣਾਉਂਦੇ ਹੋ, ਜਿੱਦਾਂ ਹੁਣ ਦੋ ਜਿਹੜੇ ਥਾਣੇਦਾਰ ਵਿਚਾਰੇ ਆਪਣੀ ਜਾਨ ਤੋਂ ਹੱਥ ਧੋ ਬੈਠੇ ਕਿ ਸਾਡੇ ਜਾਂਬਾਜ਼ ਬੰਦੇ ਵੀ ਆ, ਤੁਸੀਂ ਉਹ ਮਜ਼ਾਕ ਉਡਾਉਂਦੇ ਹੋ ਸਾਡੇ ਜਵਾਨਾਂ ਦਾ, ਤਾਂ ਸਾਡੇ ਜਾਂਬਾਜ਼ ਵੀ ਆ। ਬਿਲਕੁਲ ਗੱਲ ਸਹੀ ਹੈ, ਚਲੋ ਵਧੀਆ ਇਮਾਨਦਾਰ ਬੰਦੇ ਵੀ ਹੁੰਦੇ ਆ, ਦਲੇਰ ਵੀ ਹੁੰਦੇ ਆ, ਪਰ ਦੂਜੇ ਪਾਸੇ ਆਹ ਹੁਣ ਕਿਸੇ ਦਾ ਦੋਸ਼ ਥੋੜ੍ਹੀ ਹੈ, ਕਿਸੇ ਦਾ ਕਸੂਰ ਥੋੜ੍ਹੀ ਹੈ। ਜਦੋਂ ਕੰਮ ਹੀ ਇਸ ਤਰ੍ਹਾਂ ਦੇ ਕੀਤੇ ਜਾ ਰਹੇ ਆ, ਜਦੋਂ ਕੇਸ ਹੀ ਇਸ ਤਰ੍ਹਾਂ ਦੇ ਆ ਰਹੇ ਆ, ਤਾਂ ਫਿਰ ਲੋਕ ਤਾਂ ਮਜ਼ਾਕ ਬਣਾਉਣਗੇ, ਲੋਕਾਂ ਦੀ ਤਾਂ ਆਦਤ ਆ। ਤੁਸੀਂ ਘੱਟੋ ਘੱਟ ਮਜ਼ਾਕ ਮੰਨ ਤੋਂ ਆਪਣੀ ਫੋਰਸ ਨੂੰ ਰੋਕੋ ਨਾ, ਜਿੱਥੇ ਜਿੱਥੇ ਵੀ ਕਮੀਆਂ ਪੇਸ਼ੀਆਂ ਉਹਨਾਂ ਨੂੰ ਦੂਰ ਕਰੋ, ਢੱਕਣ ਦਾ ਯਤਨ ਨਾ ਕਰੋ। ਸੋ ਇਹ ਇੱਕ ਹੋਰ ਨਵੀਂ ਕਹਿ ਲਓ ਕਿ ਇਸ ਮਾਮਲੇ ਦੇ ਵਿੱਚ ਅੱਜ ਬਦਨਾਮੀ ਵਾਲੀ ਕੜੀ ਜੁੜੀ ਆ ਕਿ ਮੁੱਖ ਮੰਤਰੀ ਦੇ ਸ਼ਹਿਰ ਦੇ ਵਿੱਚ ਹੀ ਇਸ ਤਰ੍ਹਾਂ ਦਾ ਸਟਿੰਗ ਹੋ ਗਿਆ। ਜੀ 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 ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਮਿਲਦੇ ਹਾਂ ਜੀ ਅਗਲੀ ਵਾਰ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸੋ ਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਹ ਜੀ, ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।